ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 9 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਐਂਟਨ, H&M ਆਇਲ ਵਾਲੇ ਓਨਟਾਰੀਓ ਤੋਂ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਬੀਰ ਕੌਰ ਵਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੇ ਰੋਡ ਐਂਡ ਰੌਬ ਇਸ਼ੂ ਟਰੱਕ ਟ੍ਰੇਲਰ ਪਾਰਟਸ ਵਾਲੇ ਟਰਲਕ ਤੇ ਸਟਾਕਟਨ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਾਂ ਨੇ। ਤੁਸੀਂ ਇਹਨਾਂ ਤੋਂ ਇਹ ਸਮਾਨ ਇੱਥੋਂ ਲੈ ਸਕਦੇ ਹੋ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੰਟਰਨੈਸ਼ਨਲ ਕੋਰਟ ਨੇ ਸਵਿਟਜ਼ਰਲੈਂਡ ਦੇ ਸੰਬੰਧ ਦੇ ਵਿੱਚ ਅੱਜ ਰੂਲਿੰਗ ਦਿੱਤੀ ਹੈ, ਜਿਨ੍ਹਾਂ ਨੇ ਇਹ ਕਿਹਾ ਹੈ ਵੀ ਉਹਨਾਂ ਨੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਆ। ਕਲਾਈਮੇਟ ਕੇਸ ਜੋ 2000 ਤੋਂ ਵੱਧ ਲੇਡੀਜ਼ ਵੱਲੋਂ ਲਿਆਂਦਾ ਗਿਆ ਸੀ ਤੇ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਜੋ ਕਿ ਸਟ੍ਰੈਸਬੋਰੋ ਫਰਾਂਸ ਦੇ ਵਿੱਚ, ਉਹਨਾਂ ਨੇ ਇਹ ਜਿਹੜੀ ਰੂਲਿੰਗ ਇਹ ਦਿੱਤੀ ਹੈਗੀ ਆ। ਇਹ ਜੋ ਬੀਬੀਆਂ 2000 ਤੋਂ ਵੱਧ ਕੇਸ ਇਹਨਾਂ ਨੇ ਫਾਈਲ ਕੀਤਾ ਸੀ ਸਵਿਟਜ਼ਰਲੈਂਡ ਦੇ ਅਗੇਂਸਟ, ਆਪਣੀ 70 ਸਾਲਾਂ ਦੀ ਏਜ ਦੇ ਕਰੀਬ ਹੈਗੀਆਂ ਆ, 70 ਚ ਹੈਗੀਆਂ। ਉਹਨਾਂ ਨੇ ਆਰਗੂ ਇਹ ਕੀਤਾ ਸੀ ਵੀ ਜੋ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ ਜੋ ਇਹਨਾਂ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹਨੇ ਨਹੀਂ ਕੀਤਾ ਤੇ ਉਹਦੇ ਨਾਲ ਸਾਡੀ ਹੈਲਥ ਤੇ ਕੁਆਲਿਟੀ ਆਫ ਲਾਈਫ ਤੇ ਬਹੁਤ ਅਸਰ ਪਿਆ ਤੇ ਸਾਨੂੰ ਮਰਨ ਦੇ ਲਈ ਜਿਹੜਾ ਖਤਰਾ ਆ ਉਹ ਜ਼ਿਆਦਾ ਵਧਿਆ ਹੈਗਾ। ਸਵਿਸ ਗਵਰਨਮੈਂਟ ਨੇ ਕਹਿੰਦੇ ਭਈ ਜੋ ਵਿਮਨਸ ਦੀ ਹਿਊਮਨ ਰਾਈਟਸ ਨੂੰ ਵਾਇਲੇਟ ਕੀਤਾ ਹੈਗਾ ਡਿਊ ਟੂ ਕ੍ਰਿਟੀਕਲ ਗੈਪਸ। ਉਹਦੇ ਵਿੱਚ ਕਈ ਸਾਰੇ ਗੈਪ ਆ। ਨੈਸ਼ਨਲ ਲੈਜਿਸਲੇਸ਼ਨ ਟੂ ਰਿਡਿਊਸ ਪਲੈਨਟ ਹੀਟਿੰਗ ਕਮਿਸ਼ਨ ਕਹਿੰਦੇ ਭਈ 1.5 ਡਿਗਰੀ ਤੱਕ ਜਿਹੜਾ ਟੈਂਪਰੇਚਰ ਵੱਧ ਜਾਣਾ। ਆਪਾਂ ਦੇਖਦੇ ਹਾਂ ਵੀ ਸਾਰੇ ਪਾਸੇ ਦੁਨੀਆ 'ਚ ਬਹੁਤ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈਗਾ। ਜਦੋਂ ਮੀਂਹ ਨਹੀਂ ਪੈਂਦੇ ਸੀ ਉਦੋਂ ਮੀਂਹ ਪੈ ਰਿਹਾ, ਜਿੱਥੇ ਸਨੋ ਨਹੀਂ ਅੱਜ ਕੱਲ੍ਹ ਪੈਂਦੀ ਸਨੋ ਪੈ ਰਹੀ, ਕਿੱਦਾਂ ਅੱਗਾਂ ਲੱਗ ਰਹੀਆਂ ਹੈਗੀਆਂ। ਸੋ ਇਸ ਰੂਲਿੰਗ ਦਾ ਇਫੈਕਟ ਤਾਂ ਕੀ ਹੋਊਗਾ, ਪਰ ਇਸ ਰੂਲਿੰਗ ਦੇ ਨਾਲ ਯੂਰਪੀਅਨ ਕੰਟਰੀਜ਼ ਦੇ ਵਿੱਚ ਇਹ ਸਾਰੇ ਰੂਲ ਅਪਲਾਈ ਹੋਊਗਾ। ਗੈਰੀ ਲਿਸਟਨ ਜੋ ਲਾਇਰ ਹੈਗੇ ਆ ਗਲੋਬਲ ਲੀਗਲ ਐਕਸ਼ਨ ਨੈਟਵਰਕ ਦੇ, ਜਿਨ੍ਹਾਂ ਨੇ ਪੋਰਟੁਗਲ ਕੇਸ ਨੂੰ ਸਪੋਰਟ ਕੀਤਾ ਸੀ, ਕਹਿੰਦੇ ਭਈ ਸਾਰੀਆਂ ਹੀ ਯੂਰਪੀਅਨ ਕੰਟਰੀਜ਼ ਨੂੰ ਹੁਣ ਬਹੁਤ ਤੇਜ਼ੀ ਦੇ ਨਾਲ ਉਸ ਟਾਰਗੇਟ ਨੂੰ ਜਿਹੜਾ ਹਿੱਟ ਕਰਨਾ ਪਊਗਾ, ਜਿਹੜਾ ਕਿ ਸਾਇੰਸ ਬੇਸਡ ਹੈਗਾ ਐਂਡ ਅਲਾਈਨ ਟੂ 1.5 ਡਿਗਰੀ। ਸੋ ਇਹ ਬਹੁਤ ਸਾਰੀਆਂ ਜਨਰੇਸ਼ਨਸ ਆ, ਉਹਨਾਂ ਦੇ ਲਈ ਇੱਕ ਤਕੜੀ ਵਿਨ ਹੈਗੀ ਆ। ਤੇ ਇਸ ਰੂਲਿੰਗ ਦੇ ਮੁਤਾਬਕ ਸਵਿਟਜ਼ਰਲੈਂਡ ਨੂੰ ਹੁਣ ਜੋ ਫੋਸਲ ਫਿਊਲ ਨੂੰ ਯੂਜ਼ ਕਰਦੇ ਹੈਗੇ ਆ ਉਸ ਨੂੰ ਵਰਤਣਾ ਘੱਟ ਪਵੇਗਾ, ਉਸ ਨੂੰ ਘੱਟ ਵਰਤਣ ਦੇ ਲਈ ਮਜਬੂਰ ਹੋਣਾ ਪਊਗਾ। ਸੋ ਫੋਸਲ ਫਿਊਲਸ ਜਿਹੜੇ ਹੈਗੇ ਆ ਉਹ ਮੇਨ ਡਰਾਈਵਰ ਆ ਹਿਊਮਨ ਕਾਜ਼ ਕਲਾਈਮੇਟ ਚੇਂਜ ਦੇ ਲਈ, ਤੇ ਜਿਹਦੇ ਲਈ ਜਿਹੜੇ ਲੋਕ ਆ ਉਹ ਜ਼ਿੰਮੇਵਾਰ ਆ ਫੋਸਲ ਫਿਊਲ ਕਰਕੇ। ਬੈਸਲੀਨਾ ਨਿਊਮੈਨ ਇੱਕ এনवायरमेंटल ਲਾਇਰ ਆਰਗੇਨਾਈਜੇਸ਼ਨ ਕਲਾਇੰਟ ਅਰਥ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਇਹ ਦੁਨੀਆ ਦੀ ਸਭ ਤੋਂ ਹਾਈਐਸਟ ਕੋਰਟ ਨੇ ਕਲੀਅਰ ਮੈਸੇਜ ਦਿੱਤਾ ਹੈ ਗਵਰਨਮੈਂਟਸ ਨੂੰ ਵੀ ਇਮੀਡੀਏਟਲੀ ਐਕਸ਼ਨ ਲਓ ਤਾਂ ਕਿ ਜਿਹੜੇ ਲੋਕ ਆ ਦੁਨੀਆ ਦੇ ਵਿੱਚ ਉਹਨਾਂ ਨੂੰ ਬਚਾਇਆ ਜਾ ਸਕੇ। ਸਵਿਟਜ਼ਰਲੈਂਡ ਦੀ ਫੈਡਰਲ ਆਫਿਸ ਆਫ ਜਸਟਿਸ ਤੇ ਜੋ ਰਿਪਰੈਜ਼ੈਂਟ ਕਰਦੀ ਆ ਮੁਲਕ ਦੇ ਹਿਊਮਨ ਰਾਈਟਸ ਕੋਰਟ ਨੂੰ,
ਉਹਨਾਂ ਨੇ ਇਸ ਜੱਜਮੈਂਟ ਦਾ ਇੱਕ ਬਹੁਤ ਸੀਰੀਅਸ ਨੋਟ ਲਿਆ ਹੈਗਾ। ਕੋਰਟ ਦੀ ਜੱਜਮੈਂਟ ਦੇ ਵਿੱਚ 2 ਹੋਰ ਕਲੇਮ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਇੱਕ ਮਿਊਨਿਸਿਪਲ ਮੇਅਰ ਜੋ ਸੀ ਉਹ ਫਰਾਂਸ ਦੀ ਜੋ ਗਵਰਨਮੈਂਟ ਉਹਦੇ ਅਗੇਂਸਟ ਸੀ, ਤੇ ਤੀਜਾ ਇੱਕ ਲਾਰਜੈਸਟ ਤੇ ਹਾਈਐਸਟ ਪ੍ਰੋਫਾਈਲ ਜਿਹੜਾ ਸੀ, ਜਿਹਦੇ 'ਚ 6 ਯੰਗ ਨੌਜਵਾਨ ਸੀਗੇ ਪੁਰਤਗਾਲ ਦੇ ਵਿੱਚ, ਉਹਨਾਂ ਨੇ 32 ਮੁਲਕਾਂ ਦੇ ਅਗੇਂਸਟ ਇਹ ਕੇਸ ਨੂੰ ਲਿਆਂਦਾ ਸੀ। ਤੇ ਦੋਨੋਂ ਜਿਹੜੇ ਕਲੇਮ ਸੀ ਉਹ ਰੂਲ ਕੀਤੇ ਗਏ ਸੀ ਇਨਐਡਮਿਸਿਬਲ, ਪਰ ਫ੍ਰੈਂਚ ਇਹ ਕਲੇਮ ਕਰ ਰਹੇ ਆ ਵੀ ਇਹ ਜਿਹੜਾ ਆ ਇਸ ਦਾ ਅਸਰ ਬਹੁਤ ਜ਼ਿਆਦਾ ਪਊਗਾ, ਤੇ ਇਹ ਫਾਈਨੈਂਸ਼ੀਅਲੀ ਇਹ ਕਾਫੀ ਜ਼ਿਆਦਾ ਹਰਟ ਕਰੂਗਾ ਜੇ ਆਪਾਂ ਫੋਸਲ ਫਿਊਲਸ ਨੂੰ ਘਟਾਣੇ ਹੈਗੇ ਆ। ਸੋ ਓਵਰਆਲ ਇਸ ਨੂੰ ਜਿਹੜੇ ਕਲਾਈਮੇਟ ਨੂੰ ਪਿਆਰ ਕਰਨ ਵਾਲੇ ਆ, ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ, ਉਹਨਾਂ ਦੀ ਜਿੱਤ ਜਿਹੜੀ ਆ ਉਹ ਦੇਖੀ ਜਾ ਰਹੀ ਹੈਗੀ ਆ। ਸੋ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਆ, ਉਹਨਾਂ ਨੂੰ ਹੁਣ ਇਸ ਜੱਜਮੈਂਟ ਤੋਂ ਬਾਅਦ ਇਮੀਡੀਏਟਲੀ ਕੰਮ ਕਰਨਾ ਪਊਗਾ ਤਾਂ ਕਿ ਫੋਸਲ ਫਿਊਲਸ ਨੂੰ ਦਾ ਯੂਜ਼ ਜੋ ਆ ਉਹ ਘਟਾਇਆ ਜਾ ਸਕੇ, ਤੇ ਜੋ ਇੰਨੀ ਤੇਜ਼ੀ ਦੇ ਨਾਲ ਕਲਾਈਮੇਟ ਬਦਲ ਰਿਹਾ ਆ ਉਹਦੇ ਤੇ ਕਿਸੇ ਤਰ੍ਹਾਂ ਦਾ ਕੰਟਰੋਲ ਕੀਤਾ ਜਾ ਸਕੇ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੇ ਇੰਟਰ ਅਮਰੀਕਨ ਕੋਰਟ ਆਫ ਹਿਊਮਨ ਰਾਈਟਸ ਦੇ ਕੇਸ ਵੀ ਪੈਂਡਿੰਗ ਹੈਗੇ ਆ ਹਿਊਮਨ ਰਾਈਟਸ ਇੰਪੈਕਟ ਆਫ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਐਡਮਿੰਟਨ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਮੁਖੀ ਅਤੇ ਪੰਜਾਬੀ ਮੂਲ ਦੇ ਉੱਘੇ ਬਿਲਡਰ ਬੂਟਾ ਸਿੰਘ ਗਿੱਲ ਦੀ ਉਸਾਰੀ ਵਾਲੀ ਥਾਂ ਤੇ ਕਈ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਬੂਟਾ ਸਿੰਘ ਐਡਮਿੰਟਨ ਦੇ ਵਿੱਚ ਲਗਜ਼ਰੀ ਘਰ ਬਣਾਉਣ ਵਾਲੀ ਕੰਪਨੀ ਗਿੱਲ ਬਿਲਟ ਹੋਮਸ ਦਾ ਮਾਲਕ ਸੀ। ਐਡਮਿੰਟਨ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 49 ਸਾਲਾ ਤੇ 57 ਸਾਲਾ ਇੱਕ ਵਿਅਕਤੀ ਦੀ ਮੌਤ ਹੋਈ ਹੈ ਤੇ 51 ਸਾਲਾ ਇੱਕ ਬੰਦੇ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਿਜਾਇਆ ਗਿਆ। ਜ਼ਖਮੀ ਦੀ ਪਛਾਣ ਸਰਬਜੀਤ ਸਿੰਘ ਸਿਵਲ ਇੰਜੀਨੀਅਰ ਵਜੋਂ ਹੋਈ ਹੈ। ਰਿਪੋਰਟਾਂ ਦੇ ਮੁਤਾਬਕ ਜਿਹੜੀਆਂ ਮੀਡੀਆ ਦੇ ਵਿੱਚ ਚਰਚਾ ਦੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਨੇ ਜੋ ਰਿਪੋਰਟਿੰਗ ਕੀਤੀ ਇਸ ਮਾਮਲੇ ਦੇ ਵਿੱਚ, ਉਹਦੇ ਮੁਤਾਬਕ ਉਸਾਰੀ ਵਾਲੀ ਥਾਂ ਤੇ ਕੋਈ ਝਗੜਾ ਹੋਇਆ ਸੀ, ਜਿਸ ਕਰਕੇ ਗਿੱਲ ਅਤੇ ਇੱਕ ਹੋਰ ਵਿਅਕਤੀ ਨੂੰ ਭਾਰਤੀ ਮੂਲ ਦੇ ਉਸਾਰੀ ਕਰਮਚਾਰੀ ਨੇ ਗੋਲੀ ਮਾਰ ਦਿੱਤੀ। ਬਾਅਦ ਦੇ ਵਿੱਚ ਹਮਲਾਵਰ ਨੇ ਆਪਣੀ ਜਾਨ ਲੈ ਲਈ। ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗਿੱਲ ਨੇ ਪਹਿਲਾਂ ਕੁਝ ਕੁ ਦਿਨ ਪਹਿਲਾਂ ਫਰੌਤੀ ਅਤੇ ਧਮਕੀਆਂ ਦੀ ਸ਼ਿਕਾਇਤ ਵੀ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਇਸ ਤੋਂ ਬਾਅਦ ਇਹ ਅਣਸੁਖਾਵੀ ਘਟਨਾ ਜਿਹੜੀ ਆ ਉਹਦੇ ਨਾਲ ਵਾਪਰ ਗਈ। ਜੀ, ਪੂਰੀ ਦੁਨੀਆ ਦੇ ਵਿੱਚ ਮੁਸਲਮਾਨਾਂ ਵੱਲੋਂ ਈਦ ਉਲ ਫਿਤਰ ਜੋ ਆ ਈਦ ਮਨਾਈ ਜਾ ਰਹੀ ਹੈਗੀ ਆ। ਹਰ ਇੱਕ ਮੁਲਕ ਦੇ ਵਿੱਚ ਵੱਖ-ਵੱਖ ਸਮੇਂ ਦੇ ਉੱਤੇ ਆ, ਕਿਉਂਕਿ ਜਿਸ ਸਮੇਂ ਦੇ ਉੱਤੇ ਚੰਦ ਨੂੰ ਦੇਖਣਾ ਉਸ ਤੋਂ ਬਾਅਦ ਜਿਹੜੀ ਆ ਈਦ ਮਨਾਈ ਜਾਂਦੀ ਹੈਗੀ ਆ। ਕਹਿੰਦੇ ਡੇਟ ਆਫ ਈਦ ਸੈਲੀਬ੍ਰੇਸ਼ਨ ਡਿਪੈਂਡ ਕਰਦੀ ਆ ਸ਼ਵਾਲ ਕ੍ਰੀਸੈਂਟ ਮੂਨ ਸਾਈਟਿੰਗ ਤੇ। ਸਾਊਦੀ ਅਰੇਬੀਆ, UAE, ਕਤਰ ਇਹਨਾਂ ਨੇ ਕਿਹਾ ਵੀ ਈਦ ਅਪ੍ਰੈਲ 10 ਨੂੰ ਮਨਾਈ ਜਾਊਗੀ। ਤੇ ਦਿੱਲੀ, ਹੈਦਰਾਬਾਦ, ਲਖਨਊ ਉੱਥੇ ਕਹਿੰਦੇ ਅਪ੍ਰੈਲ 11 ਨੂੰ। ਬਹੁਤ ਸਾਰੇ ਜਿਹੜੇ ਇੰਡੀਆ ਦੇ ਹੋਰ ਸ਼ਹਿਰ ਆ ਉੱਥੇ ਅਪ੍ਰੈਲ 9 ਨੂੰ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਹਜੇ ਟਾਈਮ ਸੈਟਅਪ ਨਹੀਂ ਹੋਇਆ ਹੈਗਾ ਵੀ ਕੱਲ ਨੂੰ ਜਾਂ ਪਰਸੋਂ ਨੂੰ ਕਿਸ ਟਾਈਮ ਦੇ ਉੱਤੇ ਜਿਹੜੀ ਈਦ ਆ ਮਨਾਈ ਜਾਣੀ ਆ। ਪਰ ਪੂਰੀ ਦੁਨੀਆ ਦੇ ਵਿੱਚ ਜੋ ਮੁਸਲਮਾਨ ਹੈਗੇ ਆ ਉਹ ਆਪਣੇ ਇਸ ਪਵਿੱਤਰ ਤਿਉਹਾਰ ਨੂੰ ਮਨਾ ਰਹੇ ਹੈਗੇ ਆ। ਸੋ ਸਾਰਿਆਂ ਨੂੰ ਈਦ ਉਲ ਫਿਤਰ ਦੀਆਂ ਪੰਜਾਬੀ ਰੇਡੀਓ USA ਵੱਲੋਂ ਵੀ ਬਹੁਤ-ਬਹੁਤ ਵਧਾਈਆਂ। ਜੀ ਜੀ, ਬਿਲਕੁਲ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਰੂਸ ਦਾ। ਰੂਸ ਦੇ ਵਿੱਚ ਇਸ ਵੇਲੇ ਬਹੁਤ ਵੱਡੀ ਆਬਾਦੀ ਨੂੰ ਜਿਹੜਾ ਉਹ ਫਲੱਡਸ ਦਾ, ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਰਸ਼ੀਆ ਤੇ ਕਜ਼ਾਕਿਸਤਾਨ ਨੇ ਹੁਣ ਤਕਰੀਬਨ ਇਲਾਕਿਆਂ ਦੇ ਵਿੱਚੋਂ 1 ਲੱਖ ਲੋਕਾਂ ਨੂੰ ਜਿਹੜਾ ਉਹ ਇਵੈਕੂਏਟ ਕੀਤਾ, ਬਾਹਰ ਕੱਢਿਆ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚੋਂ। ਤੇ ਇਹਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਲਾਕੇ ਨੇ ਔਰਲ ਮਾਊਂਟੇਨਸ ਦੇ, ਸਾਈਬੇਰੀਆ ਦੇ ਤੇ ਏਰੀਆ ਦੇ ਕਜ਼ਾਕਿਸਤਾਨ ਦੇ, ਉਹਨਾਂ ਨੂੰ ਹੁਣ ਕਲੋਜ਼ ਕਰ ਦਿੱਤਾ ਗਿਆ। ਔਰਲ ਤੇ ਟਬੋਲ 2 ਦਰਿਆ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਉਹ ਆ ਚੁੱਕਿਆ, ਕਿਉਂਕਿ ਬਰਫ਼ ਲਗਾਤਾਰ ਪਿਘਲ ਰਹੀ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚੋਂ ਹੁਣ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਵਾਟਰ ਲੈਵਲ ਜਿਹੜਾ ਸੀਗਾ ਔਰਨਬਰਗ ਇੱਕ ਉੱਥੇ ਇਲਾਕਾ ਸਿਟੀ ਹੈ ਜਿਹੜਾ ਕਿ ਜਿਹਦੇ 'ਚ 5.5 ਲੱਖ ਤੋਂ ਵੱਧ ਆਬਾਦੀ ਰਹਿੰਦੀ ਹੈ ਤੇ ਉੱਥੇ ਹੁਣ ਤਕਰੀਬਨ ਕਈ ਇਲਾਕੇ ਅਜਿਹੇ ਨੇ ਜਿੱਥੇ 9.3 ਮੀਟਰ ਜਿਹੜਾ ਪਾਣੀ ਆ ਉਹ ਆ ਚੁੱਕਿਆ, ਉੱਥੇ ਖੜ ਗਿਆ ਤੇ ਫਲੱਡ ਦੀ ਜਿਹੜੀ ਹਾਲਾਤ ਆ ਉਹ ਬਣ ਚੁੱਕੇ ਨੇ।
ਨੇ। ਇਹਨਾਂ ਇਲਾਕਿਆਂ ਦੇ ਵਿੱਚੋਂ ਬਹੁਤ ਵੱਡੇ ਲੋਕਾਂ ਨੂੰ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਗਿਆ। ਕੁਰਗਨ ਇੱਕ ਇਲਾਕਾ ਜਿਹੜਾ ਕਿ ਟਬੋਲ ਰਿਵਰ ਦੇ ਉੱਤੇ ਪੈਂਦਾ, ਤੇ ਇੱਥੇ ਵੀ ਕਈ ਫੁੱਟ ਜਿਹੜਾ ਪਾਣੀ ਆ ਉਹ ਖੜ ਗਿਆ ਕਿ ਦਰਿਆ ਜਿਹੜੇ ਨੇ ਉਹ ਲਗਾਤਾਰ ਉਛਲ ਰਹੇ ਸੀਗੇ। ਕਈ ਥਾਂ ਦਰਿਆ ਟੁੱਟੇ ਵੀ ਨੇ, ਤੇ ਉਸ ਤੋਂ ਬਾਅਦ ਹੁਣ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ 86,000 ਲੋਕ ਜਿਹੜੇ ਨੇ ਉਹਨਾਂ ਨੂੰ ਕਜ਼ਾਕਿਸਤਾਨ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚੋਂ ਕੱਢਿਆ ਗਿਆ। ਟੁਕੇਵੋ ਇੱਕ ਜਿਹੜੇ ਨੇ ਉੱਥੋਂ ਦੇ ਮਿਨਿਸਟਰ ਨੇ, ਜਾਂ ਕਹਿ ਲਓ ਕਿ ਅਧਿਕਾਰੀ ਨੇ, ਜਿਨ੍ਹਾਂ ਨੇ ਕਿਹਾ ਕਿ ਇਹ 70 ਜਾਂ 80 ਸਾਲਾਂ ਦੇ ਵਿੱਚ ਸਭ ਤੋਂ ਵਸਟ ਜਿਹੜੀ ਆ ਉਹ ਸਿਚੁਏਸ਼ਨ ਆ, ਸਭ ਤੋਂ ਬੁਰੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ। ਏਰੀਆ ਜਿਹੜੇ ਹਿੱਟ ਹੋਏ ਨੇ ਅਟਾਰੂ, ਅਕਬੋ, ਅਕਮਾਲੂ, ਕੁਸਤਨੀ, ਈਸਟਰਨ ਕਜ਼ਾਕਿਸਤਾਨ, ਨਾਰਦਰਨ ਕਜ਼ਾਕਿਸਤਾਨ ਤੇ ਪੈਵਲੋਡੇਰ ਜਿਹੜੇ ਰੀਜਨ ਨੇ, ਇਲਾਕੇ ਨੇ, ਉਹ ਇਹਨਾਂ ਹੜ੍ਹਾਂ ਦੀ ਸਥਿਤੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਹੁਣ ਦੱਸਿਆ ਜਾ ਰਿਹਾ ਕਿ ਰਸ਼ੀਆ ਜਿਹੜਾ ਉਹ ਇਹਨਾਂ ਦੋਨਾਂ ਦਰਿਆਵਾਂ ਨੂੰ, ਉਹਨਾਂ ਦੇ ਬੰਨ੍ਹ ਮਜ਼ਬੂਤ ਕਰਨ ਤੇ ਉਹਨਾਂ ਨੂੰ ਹੋਰ ਕਿਤੇ ਜਾ ਕੇ ਉਹ ਜ਼ਿਆਦਾ ਨੁਕਸਾਨ ਨਾ ਕਰਨ, ਇਹਦੇ ਬਾਰੇ ਸੋਚ ਵਿਚਾਰ ਕਰ ਰਿਹਾ ਹੈ। ਦੱਸਿਆ ਜਾ ਰਿਹਾ ਕਿ ਕਈ ਲੋਕ, 100 ਤੋਂ ਵੱਧ ਲੋਕ ਹਾਲੇ ਵੀ ਇਹਨਾਂ ਹੜ੍ਹਾਂ ਕਰਕੇ ਲਾਪਤਾ ਹੋਏ ਨੇ, ਜਿਨ੍ਹਾਂ ਨੂੰ ਕੱਢਿਆ ਨਹੀਂ ਜਾ ਸਕਿਆ। ਕੁਰਗਨ ਦੇ ਵਿੱਚੋਂ ਹੀ ਤਕਰੀਬਨ 8 ਲੱਖ ਜਿਹੜੇ ਰੈਜ਼ੀਡੈਂਸ ਨੇ, ਜਿਵੇਂ ਇੱਕ ਹੋਰ ਸ਼ਹਿਰ ਦਾ ਮੈਂ ਜ਼ਿਕਰ ਕੀਤਾ ਸੀਗਾ ਔਰਨਬਰਗ ਦਾ, ਉੱਥੇ 5.5 ਲੱਖ ਦੀ ਆਬਾਦੀ ਹੈ। ਕੁਰਗਨ ਜਿਹੜਾ ਇਲਾਕਾ, ਉੱਥੇ ਤਕਰੀਬਨ 8 ਲੱਖ ਲੋਕ ਰਹਿੰਦੇ ਨੇ, ਜਿਨ੍ਹਾਂ ਨੂੰ ਹੁਣ ਹੌਲੀ ਹੌਲੀ ਇਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ, ਮਿਸ਼ੀਗਨ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ, ਜਿਹਦੇ ਨਾਲ 4 ਬੱਚਿਆਂ ਦੀ ਜਿਹੜੀ ਮੌਤ ਹੋ ਗਈ ਸੀ। ਆਕਸਫੋਰਡ ਮਿਸ਼ੀਗਨ ਦੇ ਵਿੱਚ 2021 ਚ ਇਹ ਸ਼ੂਟਿੰਗ ਹੋਈ ਸੀ। ਸੋ ਜਿਸ ਸਟੂਡੈਂਟ ਨੇ ਆਪਣੇ ਨਾਲ ਦੇ 4 ਸਟੂਡੈਂਟਸ ਨੂੰ ਗੋਲੀ ਦੇ ਨਾਲ ਮਾਰਿਆ ਸੀ, ਉਸ ਦੇ ਜਿਹੜੀ ਪੇਰੈਂਟਸ ਆ ਉਹਨਾਂ ਨੂੰ ਅੱਜ ਸਜ਼ਾ ਸੁਣਾਈ ਜਾਣੀ ਹੈਗੀ ਆ। ਜੇਮਸ ਤੇ ਜੈਨੀਫਰ ਕ੍ਰਿੰਬਲੇ, ਇਹ ਉਸ ਟੀਨੇਜਰ ਦੇ ਪੇਰੈਂਟਸ ਆ ਜਿਸ ਨੇ 4 ਸਟੂਡੈਂਟਸ ਨੂੰ ਮਾਰਿਆ ਸੀ, ਤੇ ਦੋਨਾਂ ਦੇ ਉੱਤੇ 15 ਸਾਲ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ, ਕਿਉਂਕਿ ਉਹ 18 ਸਾਲ ਤੋਂ ਥੱਲੇ ਸੀ ਤੇ ਉਹਨਾਂ ਦੇ ਹੀ ਬੱਚੇ ਨੇ ਘਰੋਂ ਜਿਹੜੀ ਗਨ ਚੱਕੀ ਜੋ ਕਿ ਲੋਡਡ ਸੀ, ਤੇ ਉਸ ਨੂੰ ਸਕੂਲ ਦੇ ਵਿੱਚ ਜਾ ਕੇ ਚਲਾਇਆ, ਤੇ ਜਿਹਦੇ ਨਾਲ 4 ਬੱਚਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੈਂਟੈਂਸ ਤੋਂ ਪਹਿਲਾਂ ਜੋ ਪੇਰੈਂਟਸ ਹੈਗੇ ਆ, ਜਿਨ੍ਹਾਂ ਬੱਚਿਆਂ ਨੂੰ ਮਾਰਿਆ ਗਿਆ ਸੀ, ਕਤਲ ਕੀਤਾ ਗਿਆ ਸੀ ਜਿਨ੍ਹਾਂ ਨੂੰ, ਉਹਨਾਂ ਦੇ ਪੇਰੈਂਟਸ ਨੇ ਕੋਰਟ ਨੂੰ ਐਡਰੈਸ ਕੀਤਾ, ਜਿਨ੍ਹਾਂ 'ਚ ਨਿਕੋਲ ਮੈਡੀਸਨ ਵੈਲਡਵਿਨ ਦੀ ਮਦਰ ਸੀ। ਉਹਨੇ ਕਿਹਾ ਵੀ ਕਿਸ ਤਰ੍ਹਾਂ ਦੀ ਮੇਰੀ ਜਿਹੜੀ ਬੱਚੀ ਸੀ, ਤੇ ਮੈਂ ਹਰ ਵੇਲੇ ਉਹਦੀ ਜਿਹੜੀ ਸਮਾਈਲ ਆ, ਜੋ ਉਹ ਜ਼ਿੰਦਗੀ 'ਚ ਬਣਨਾ ਚਾਹੁੰਦੀ ਸੀ, ਉਹੀ ਮੇਰੇ ਮੂਹਰੇ ਅੱਖਾਂ ਦੇ ਆਉਂਦਾ ਰਹਿੰਦਾ ਹੈਗਾ ਆ। ਤੇ ਉਹ ਕਹਿੰਦੀ ਵੀ ਜਦੋਂ ਕਿਸੇ ਨੂੰ ਪਤਾ ਵੀ ਮੇਰੇ ਘਰ ਦੇ ਵਿੱਚੋਂ ਗਨ ਮਿਸਿੰਗ ਆ, ਤੇ ਉਹਨਾਂ ਨੂੰ ਪੁਲਿਸ ਨੂੰ ਰਾਈਟ ਵੇ ਦੱਸਣਾ ਚਾਹੀਦਾ ਸੀਗਾ ਵੀ ਉਹਨਾਂ ਦੇ ਮੁੰਡੇ ਨੇ ਗਨ ਚੱਕ ਲਈ ਹੈਗੀ ਆ। ਉਹਨਾਂ ਨੂੰ ਟੈਕਸਟ ਕਰਨਾ ਚਾਹੀਦਾ ਸੀ ਆਪਣੇ ਮੁੰਡੇ ਨੂੰ ਵੀ ਇਦਾਂ ਦਾ ਗਲਤ ਸਟੈਪ ਨਾ ਲੈ। ਕਹਿੰਦੇ ਵੀ ਸਾਡੇ ਬੱਚਿਆਂ ਦਾ ਜਿਹੜਾ ਖੂਨ ਆ, ਉਹ ਤੁਹਾਡੇ ਜਿਹੜਾ ਆ ਹੱਥਾਂ ਦੇ ਵਿੱਚ ਆ। ਇਹ ਉਹਨਾਂ ਨੇ ਉਸ ਪੇਰੈਂਟਸ ਨੂੰ ਐਡਰੈਸ ਕੀਤਾ ਜਿਨ੍ਹਾਂ ਦੇ ਬੱਚੇ ਨੇ 4 ਜਾਣਿਆਂ ਨੂੰ ਜਿਹੜੀ ਗੋਲੀਆਂ ਦੇ ਨਾਲ ਮਾਰ ਦਿੱਤਾ। ਕਹਿੰਦੇ ਵੀ ਜੇ ਤੁਸੀਂ ਕੁਝ ਕੀਤਾ ਹੁੰਦਾ ਤੇ ਨਵੰਬਰ 30 ਨੂੰ ਜੋ ਕੁਝ ਵਾਪਰਿਆ ਇਹ ਨਹੀਂ ਵਾਪਰਨਾ ਸੀ। 2 ਸਾਲਾਂ ਤੋਂ ਇਹ ਦੋਨੋਂ ਜਾਣੇ ਹੁਣ ਜੇਲ੍ਹ ਦੇ ਵਿੱਚ ਹੈਗੇ ਆ, ਤੇ ਈਚ ਪੇਰੈਂਟ, ਹਰ ਇੱਕ ਪੇਰੈਂਟ ਨੂੰ 10 ਤੋਂ ਲੈ ਕੇ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹਦੇ ਲਈ ਬਹੁਤ ਸੌਰੀ ਹੈਗੇ ਆ, ਅਸੀਂ ਕੋਸ਼ਿਸ਼ ਬਹੁਤ ਕੀਤੀ ਪਰ ਸਾਤੋਂ ਉਹ ਨਹੀਂ ਹੋਇਆ ਜੋ ਸਾਨੂੰ ਕਰਨਾ ਚਾਹੀਦਾ ਸੀ। ਈਥਨ ਕਰੰਬਲੇ 15 ਸਾਲਾਂ ਦਾ ਸੀ, ਜਿਸ ਨੇ 6 ਔਰ 9mm ਫਾਇਰ ਆਰਮ ਉਹ ਘਰ ਤੋਂ ਲਿਆਂਦਾ, ਜੋ ਕਿ ਫੁੱਲੀ ਲੋਡਡ ਸੀ। ਉਸ ਨੂੰ ਆਕਸਫੋਰਡ ਦੇ ਹਾਈ ਸਕੂਲ ਦੇ ਵਿੱਚ ਮਿਸ਼ੀਗਨ 'ਚ ਨਵੰਬਰ 30, 2021 ਨੂੰ ਆਪਣੇ ਨਾਲ ਦੇ 4 ਸਟੂਡੈਂਟਸ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਮਾਰ ਦਿੱਤਾ, ਤੇ 6 ਜਾਣਿਆਂ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ, ਜਿਨ੍ਹਾਂ ਦੇ ਨਾਲ ਇੱਕ ਹੋਰ ਟੀਚਰ ਵੀ ਸੀ। ਸੋ ਇਸ ਦੇ ਪੇਰੈਂਟਸ ਨੂੰ ਜੋ ਇਮੀਡੀਏਟਲੀ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ, ਤੇ ਉਹਨਾਂ ਦੇ ਉੱਤੇ ਜਿਹੜਾ ਇਹ ਕੇਸ ਚੱਲ ਰਿਹਾ ਸੀ। ਹੁਣ ਉਸ ਕੇਸ ਦੇ ਵਿੱਚ ਜੋ ਅੱਜ ਆ ਸਜ਼ਾ ਸੁਣਾਣੀ ਹੈਗੀ ਆ ਜੱਜ ਨੇ ਦੋਨਾਂ ਪੇਰੈਂਟਸ ਨੂੰ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ 15 ਸਾਲਾਂ ਦੀ ਸਜ਼ਾ ਪੇਰੈਂਟਸ ਨੂੰ ਹੋ ਸਕਦੀ ਆ। ਈਥਨ ਜਿਹੜਾ ਮੁੰਡਾ ਸੀ ਜਿਸਨੇ ਗੋਲੀਆਂ ਚਲਾਈਆਂ ਸੀ, ਉਸ ਨੂੰ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੈਰੋਲ ਉਹ ਆਲਰੇਡੀ ਚਾਰਜ ਕੀਤਾ ਗਿਆ ਆ। ਉਹਨੂੰ ਗਿਲਟੀ ਪਲੀਅਰ ਕਰ ਲਿਆ ਸੀ ਟੂ ਟੈਰਰਿਜ਼ਮ ਕਾਜ਼ਿੰਗ ਡੈਥ
ਜਿਹਦੇ ਵਿੱਚ 4 ਮਰਡਰ ਹੋਏ ਸੀ ਤੇ ਹੋਰ 19 ਇਸ ਤਰ੍ਹਾਂ ਦੇ ਜਿਹੜੇ ਚਾਰजेस ਆ ਉਹਦੇ ਉੱਤੇ ਲਾਏ ਗਏ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਮਰੀਕਾ ਨੇ ਜਿਹੜੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਸ਼ੀਨ ਗਨਸ, ਸਨਾਈਪਰ ਰਾਈਫਲਸ, ਰਾਕਟ ਲਾਂਚਰਸ ਤੇ ਹੋਰ ਜਿਹੜਾ ਇੱਕ ਕਹਿ ਲਈਏ ਕਿ ਹਥਿਆਰ ਨੇ ਉਹ ਈਰਾਨ ਤੋਂ ਜਿਹੜੇ ਸੇਜ਼ ਕੀਤੇ ਸੀਗੇ, ਈਰਾਨ ਤੋਂ ਬਰਾਮਦ ਕੀਤੇ ਸੀਗੇ ਤੇ ਉਹਨਾਂ ਨੂੰ ਹੁਣ ਯੂਕਰੇਨ ਨੂੰ ਦਿੱਤਾ ਗਿਆ। ਸੈਂਟਰਲ ਕਮਾਂਡ ਨੇ ਯੂਐਸ ਸੈਂਟਰਲ ਕਮਾਂਡ ਨੇ ਇਹ ਅਨਾਉਂਸ ਕੀਤਾ। ਇਹਨਾਂ ਦੇ ਜਿਹੜੇ ਸੈਂਟਰਲ ਕਮਾਂਡ ਦੇ ਜਿਹੜੇ ਸੈਂਟਕੌਮ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਇਹ ਜਿਹੜੇ ਯੂਕਰੇਨ ਹੈ ਜਿਹੜਾ ਉਹਦੇ ਕੋਲੇ ਇਸ ਵੇਲੇ ਹਥਿਆਰਾਂ ਦੀ ਘਾਟ ਹੈ, ਕਿਉਂਕਿ ਉਹ ਰਸ਼ੀਆ ਦੇ ਨਾਲ ਜੂਝ ਰਿਹਾ ਤੇ ਉਹਨੂੰ ਜ਼ਿਆਦਾ ਲੋੜ ਹੈ। ਤੇ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਹਨੇ ਹਲੇ ਫੰਡਿੰਗ ਜਿਹੜੀ ਆ ਉਹ ਹੋਰ ਅਪਰੂਵ ਨਹੀਂ ਕੀਤੀ ਤੇ ਇਸ ਕਰਕੇ ਹਥਿਆਰ ਉਹਨਾਂ ਨੂੰ ਚਾਹੀਦੇ ਨੇ। ਜਿਹੜੀ ਇਹਨਾਂ ਨੇ ਇਹ ਦਿੱਤੇ ਨੇ ਹਥਿਆਰ ਉਹਨਾਂ ਨੂੰ ਜਿਹੜੇ ਸੇਜ਼ ਕੀਤੇ ਸੀਗੇ ਈਰਾਨ ਦੇ ਕੋਲੋਂ, ਤਾਂ ਇਹ ਹਥਿਆਰ ਹੁਣ ਤਕਰੀਬਨ 4000 ਜਿਹੜੇ ਮਿਲਟਰੀ ਪਰਸੋਨਲ ਨੇ ਉਹਨਾਂ ਨੂੰ ਹੁਣ ਇਕਵਿਪਮੈਂਟ ਕਰ ਦੇਣਗੇ। ਉਹਨਾਂ ਲਈ ਕਾਫੀ ਨੇ, 4000 ਬਹੁਤ ਹੁੰਦੇ ਆ। ਸੈਂਟਕੌਮ ਨੇ ਦੱਸਿਆ ਕਿ ਇਹ ਜਿਹੜਾ ਸਾਰਾ ਹਥਿਆਰ ਬਰਾਮਦ ਕੀਤੇ ਗਏ ਆ ਇਹ ਤਕਰੀਬਨ 22 ਮਈ 2021 ਤੋਂ ਲੈ ਕੇ 15 ਫਰਵਰੀ 2023 ਤੱਕ ਜਿਹੜੀਆਂ ਸੈਪਰੇਟ ਜਿੰਨੀਆਂ ਵੀ ਸਾਡੀਆਂ ਝੜਪਾਂ ਹੋਈਆਂ, ਚਾਹੇ ਉਹ ਯੂਐਸ ਦੀਆਂ ਝੜਪਾਂ ਹੌਦੀਜ਼ ਦੇ ਨਾਲ ਹੋਈਆਂ ਜਾਂ ਹੋਰ ਜਿੰਨੀਆਂ ਵੀ ਪਾਣੀਆਂ ਦੇ ਵਿੱਚ ਹੋਈਆਂ, ਤਾਂ ਉਹਨਾਂ ਝੜਪਾਂ ਤੋਂ ਬਾਅਦ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਇਹ ਉਹ ਨੇ ਜਿਨ੍ਹਾਂ ਦੇ ਵਿੱਚ ਮਸ਼ੀਨ ਗਨਸ ਨੇ, ਸਨਾਈਪਰ ਰਾਈਫਲਸ ਨੇ, ਰਾਕਟ ਲਾਂਚਰਸ ਨੇ ਤੇ ਹੋਰ ਬਥੇਰਾ ਕੁਛ ਆ। ਨਾਲ ਹੀ ਉਹ ਕਹਿੰਦੇ ਨੇ ਕਿ ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਯੂਐਸ ਨੇ ਇਸ ਤਰ੍ਹਾਂ ਕੋਈ ਜਿਹੜੀ ਸੇਜ਼ਡ ਇਰਾਨੀਅਨ ਸਮੱਗਰੀ ਹੋਵੇ, ਬਰੂਦੀ ਹਥਿਆਰ ਹੋਣ ਜਾਂ ਕੁਛ ਵੀ ਹੋਵੇ, ਇਕਵਿਪਮੈਂਟ ਹੋਵੇ, ਮਿਲਟਰੀ ਇਕਵਿਪਮੈਂਟ ਹੋਵੇ, ਉਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਯੂਐਸ ਨੇ 1 ਮਿਲੀਅਨ ਰਾਉਂਡਸ ਜਿਹੜੇ ਸੀਗੇ ਇਰਾਨੀਅਨ ਐਮੂਨੀਸ਼ਨ ਦੇ ਉਹ ਵੀ ਯੂਕਰੇਨ ਨੂੰ ਟਰਾਂਸਫਰ ਕੀਤੇ ਸੀਗੇ ਅਕਤੂਬਰ ਦੇ ਵਿੱਚ। ਦੱਸਦੇ ਆ ਕਿ 10 ਲੰਘੇ ਸਾਲਾਂ ਦੇ ਵਿੱਚ, 10 ਤਾਂ ਨਹੀਂ ਕਹਿ ਸਕਦੇ, ਲੰਘੇ ਸਾਲਾਂ ਦੇ ਵਿੱਚ ਜਿਹੜੀ ਯੂਐਸ ਨੇਵੀ ਹੈ ਉਹਨੇ ਹੁਣ ਤੱਕ ਲੱਖਾਂ ਇਰਾਨੀ ਰਾਈਫਲਸ ਹੋਰ ਹਥਿਆਰ ਜਿਹੜੇ ਨੇ ਉਹ ਤਕਰੀਬਨ ਮਿਲੀਅਨ ਤੋਂ ਜ਼ਿਆਦਾ ਰਾਉਂਡਸ ਜਿਹੜੇ ਨੇ ਐਮੂਨੀਸ਼ਨ ਦੇ ਉਹ ਸੇਜ਼ ਕੀਤੇ ਨੇ, ਜਿਹੜੀਆਂ ਉਹਨਾਂ ਨੇ ਸ਼ਿਪ ਵੈਪਨ ਦੇ ਜਿਹੜੇ ਹੌਦੀ ਰੈਬਲਸ ਨੇ, ਬਾਗੀ ਨੇ ਯਮਨ ਦੇ ਵਿੱਚ ਜਿਹੜੇ ਸ਼ਿਪਾਂ ਦੇ ਉੱਤੇ ਹਮਲੇ ਕਰਦੇ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਦੇ ਦੌਰਾਨ। ਤਾਂ ਉਹ ਕਹਿੰਦੇ ਕਿ ਜਦੋਂ ਵੀ ਇਹ ਹੁਣ ਤੱਕ ਜਿੰਨੀ ਵੀ ਅਸੀਂ ਸਮੱਗਰੀ ਸੇਜ਼ ਕੀਤੀ ਉਹਦੇ ਵਿੱਚੋਂ ਬਹੁਤ ਸਾਰੀ ਜਿਹੜੀ ਸਮੱਗਰੀ ਹੈ, ਹਥਿਆਰ, ਗੋਲੇ ਨੇ, ਹਥਿਆਰ ਨੇ ਜਾਂ ਹੋਰ ਸਨਾਈਪਰ ਰਾਈਫਲਸ ਨੇ, ਤਾਂ ਇਹ ਹੁਣ ਅਸੀਂ ਯੂਕਰੇਨ ਨੂੰ ਦੇ ਰਹੇ ਹਾਂ ਕਿਉਂਕਿ ਉਹਨਾਂ ਕੋਲੇ ਹਥਿਆਰਾਂ ਦੀ ਘਾਟ ਆ ਤੇ ਉਹਨਾਂ ਨੂੰ ਰੂਸ ਦੇ ਨਾਲ ਸਿੱਝਣਾ ਪੈ ਰਿਹਾ। ਤੇ ਜਿੰਨਾ ਚਿਰ ਉਹ ਕਹਿੰਦੇ ਕਿ ਉਹਨਾਂ ਚਿਰ ਅਸੀਂ ਹੋਰ ਵੀ ਵਿਚਾਰਾਂ ਕਰ ਰਹੇ ਹਾਂ ਜਿੰਨਾ ਚਿਰ ਕਾਂਗਰਸ ਨੇ ਜਿਹੜੀ ਫੰਡਿੰਗ ਹੈ ਇਹਦੇ ਲਈ ਅਪਰੂਵ ਨਹੀਂ ਕੀਤੀ। ਜੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਜੀ। ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਵਾਪਰ ਰਿਹਾ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚੱਲੀਏ। FMCSA ਨੇ ਕਹਿੰਦੇ ਵੀ 34% ਉਹ ਐਪਲੀਕੇਸ਼ਨਾਂ ਨੂੰ ਰਿਜੈਕਟ ਕੀਤਾ ਜਿਹੜੇ ਲੋਕ 21 ਸਾਲਾਂ ਤੋਂ ਘੱਟ ਟਰੱਕ ਡਰਾਈਵਰ ਹੈਗੇ ਆ। ਇੱਕ ਪਾਸੇ ਤਾਂ ਉਹ ਕਹਿ ਰਹੇ ਸੀ ਵੀ ਆਪਾਂ 21 ਸਾਲਾਂ ਤੋਂ ਜਿਹੜੇ ਘੱਟ ਏਜ ਦੇ ਟਰੱਕ ਡਰਾਈਵਰਸ ਆ ਉਹਨਾਂ ਨੂੰ ਵੀ ਜਿਹੜੇ ਅਲਾਉ ਕਰਾਂਗੇ ਵੀ ਉਹ ਟਰੱਕ ਚਲਾ ਸਕਦੇ ਹੈਗੇ ਆ। ਇੱਕ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਜਿਹੜਾ ਸਟਾਰਟ ਕੀਤਾ ਗਿਆ ਸੀ ਜੁਲਾਈ 2022 ਦੇ ਵਿੱਚ, ਜਿਹਦੇ ਨਾਲ ਕਹਿੰਦੇ ਭਈ 1000 ਤੋਂ ਵੱਧ ਕੈਰੀਅਰਸ ਨੂੰ 3000 ਤੋਂ ਵੱਧ ਡਰਾਈਵਰਸ ਮਿਲਣੇ ਸੀਗੇ। ਇਹ ਫਿਸਕਲ ਈਅਰ 2022 ਦੀ ਜੋ ਰਿਪੋਰਟ ਸਬਮਿਟ ਕੀਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਆ 113 ਐਪਲੀਕੇਸ਼ਨਾਂ ਰਿਸੀਵ ਕੀਤੀਆਂ ਗਈਆਂ ਸੀਆਂ FMCSA ਵੱਲੋਂ, ਜਿਹਦੇ ਵਿੱਚੋਂ 38 ਐਪਲੀਕੇਸ਼ਨ ਜੋ ਕਿ 34% ਬਣਦੀਆਂ ਆ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਹੈਗਾ। ਉਹਦੇ ਵਿੱਚ ਕਾਰਨ ਉਹਨਾਂ ਨੇ ਇਹ ਲਿਖਿਆ ਆ ਵੀ ਜੋ FMCSA ਦੀ ਸੇਫਟੀ ਪਰਫਾਰਮੈਂਸ ਕ੍ਰਾਈਟੇਰੀਆ ਆ ਉਸ ਨੂੰ ਇਹ ਮੀਟ ਨਹੀਂ ਕਰਦੇ ਹੈਗੇ, ਇਸ ਕਰਕੇ ਜਿਹੜੀਆਂ ਐਪਲੀਕੇਸ਼ਨਾਂ ਆ ਉਹ ਰਿਜੈਕਟ ਕੀਤੀਆਂ ਗਈਆਂ ਹੈਗੀਆਂ। ਸੋ ਇੱਕ ਤਾਂ ਹੈ ਵੀ ਟਰੱਕਿੰਗ ਇੰਡਸਟਰੀ ਕਾਫੀ ਸਲੋ ਚੱਲ ਰਹੀ ਆ, ਪਰ ਦੂਸਰੇ ਪਾਸੇ ਟਰੱਕ ਡਰਾਈਵਰਸ ਦੀ ਹਜੇ ਵੀ ਬਹੁਤ ਸ਼ਾਰਟੇਜ ਹੈਗੀ ਆ। ਤੇ ਜੋ ਅਮਰੀਕਾ ਦੀ ਸਰਕਾਰ ਆ ਉਹ ਵੀ ਚਾਹੁੰਦੀ ਆ ਵੀ ਵੱਧ ਤੋਂ ਵੱਧ ਜਿਹੜੇ ਆ ਟਰੱਕ ਡਰਾਈਵਰਸ ਜਿੰਨੀ ਵੀ ਛੇਤੀ ਬਣ ਸਕਦੇ ਬਣਨ, ਕਿਉਂਕਿ ਅਲਟੀਮੇਟਲੀ ਤਾਂ ਜਿਹੜੀ ਇਕਨੋਮੀ ਆ ਉਹ ਪਿਕਅਪ ਹੋਣੀ ਆ, ਇਦਾਂ ਤਾਂ ਸਾਰੀ ਉਮਰ ਰਹਿਣਾ ਨਹੀਂ ਹੈਗਾ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਸੋਚਿਆ ਸੀ ਵੀ ਅਸੀਂ ਇੰਨੀ ਤੇਜ਼ੀ ਦੇ ਨਾਲ ਇਹਨਾਂ ਲੋਕਾਂ ਨੂੰ ਜਿਹੜਾ ਲਾਇਸੈਂਸ ਦੇ ਕੇ ਰਿਕਰੂਟ ਕਰ ਲਾਂਗੇ, ਉਹ ਹਜੇ ਤੱਕ ਨਹੀਂ ਵਾਪਰ ਰਿਹਾ, ਕਿਉਂਕਿ ਇਹਦੇ ਵਿੱਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਉਹ ਵੀ ਜਿਹੜਾ ਹੈ ਇਸ ਨੂੰ ਅਪੋਜ਼ ਕਰ ਰਹੇ ਸੀ। ਕਹਿੰਦੇ ਵੀ ਜਿਹੜੇ ਡਰਾਈਵਰਸ ਆ ਉਹਨਾਂ ਦੀ ਜਿਹੜੀ ਏਜ ਨੂੰ ਲੈ ਕੇ ਤੇ ਉਹਨਾਂ ਦੀ ਟ੍ਰੇਨਿੰਗ ਨੂੰ ਲੈ ਕੇ ਜਿਹੜਾ ਆ ਉਹ ਸਖਤੀ ਜ਼ਰੂਰ ਹੋਣੀ ਚਾਹੀਦੀ ਹੈਗੀ ਆ, ਤਾਂ ਕਿ ਜਿਹੜਾ ਆ ਸੇਫਟੀ ਵਾਲਾ ਇਸ਼ੂ ਆ ਉਹ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਕਾਮਯਾਬ ਰਹੇ। ਨਹੀਂ ਤਾਂ ਆਪਾਂ ਦੇਖਦੇ ਆ ਵੀ ਬਹੁਤ ਜ਼ਿਆਦਾ ਜਿਹੜੇ ਐਕਸੀਡੈਂਟ ਆ ਉਹ ਵੱਧ ਰਹੇ ਹੈਗੇ ਆ। FMCSA ਦਾ ਜਿਹੜਾ ਮੌਜੂਦਾ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਆ, ਜਿਸ ਨੂੰ SDAP ਕਰਕੇ ਜਾਣਿਆ ਜਾਂਦਾ, ਸੇਫ ਡਰਾਈਵਰ ਅਪ੍ਰੈਂਟਿਸਸ਼ਿਪ ਪਾਇਲਟ ਪ੍ਰੋਗਰਾਮ, ਇਹ ਕਾਂਗਰਸ ਨੇ 2021 ਦੇ ਵਿੱਚ ਇੱਕ ਉਸੇ ਇਨਫਰਾਸਟ੍ਰਕਚਰ ਬਿੱਲ ਦਾ ਪਾਰਟ ਹੈਗਾ ਆ ਜੋ ਨਵੰਬਰ 2025 ਤੱਕ ਚੱਲਣਾ ਹੈ। US ਦੇ ਵਿੱਚ ਰਹਿੰਦਿਆਂ ਤੁਸੀਂ ਜੇਕਰ ਐਂਟੀ US ਜਾਂ ਕੁਝ ਟੈਰਰਿਸਟ ਸਰਗਰਮੀਆਂ ਦੇ ਪ੍ਰਤੀ ਖੋਜ ਰਹੇ ਹੋ ਜਾਂ ਜੁੜੇ ਹੁੰਦੇ ਆ, ਤਾਂ ਉਹ ਚੀਜ਼ਾਂ ਕਦੇ ਵੀ ਏਜੰਸੀਆਂ ਤੋਂ ਲੁਕੀਆਂ ਨਹੀਂ ਰਹਿ ਸਕਦੀਆਂ। ਇੱਕ ਖਬਰ ਅਜਿਹੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਿਹੜੇ ਬੰਦੇ ਨੇ ਪਹਿਲਾਂ ਇੰਟਰਨੈਟ ਦੇ ਉੱਤੇ ISIS, ਜਿਹਦੇ ਬਾਰੇ ਆਪਾਂ ਚਰਚਾ ਕਰਕੇ ਹਟੇ, ਜਿਨ੍ਹਾਂ ਨੇ ਲੰਘੇ ਦਿਨੀ ਰੂਸ ਦੇ ਵਿੱਚ ਵੀ ਹਮਲਾ ਕੀਤਾ, ਤੇ ਇਹ ਜਥੇਬੰਦੀ ਜਿਹੜੀ ਹੈ ਇਹ ਦਹਿਸ਼ਤ ਪਸੰਦ ਜਥੇਬੰਦੀ ਹੈ ਤੇ ਇਹ ਸੀਰੀਆ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੜ ਰਹੀ ਹੈ। ਖੈਰ, ਇਸ ਜਥੇਬੰਦੀ ਨੂੰ ਸਮਰਥਨ ਦੇਣ ਵਾਲਾ ਇੱਕ ਬੰਦਾ ਜਿਹੜਾ ਉਹ ਇੰਟਰਨੈਟ ਤੇ ਖੋਜ ਕਰ ਰਿਹਾ ਸੀ, FBI ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ। ਇਹਨੇ ਇੰਟਰਨੈਟ ਦੇ ਉੱਤੇ ਹੀ ਕੋਸ਼ਿਸ਼ ਕੀਤੀ ਕਿ ਮੈਂ ਹਥਿਆਰ ਖਰੀਦਾਂ, ਕਿਵੇਂ ਖਰੀਦਾਂ, ਚਾਕੂ ਕਿੱਥੋਂ ਵਧੀਆ ਮਿਲਦੇ ਆ, ਜਾਂ ਇਸ ਤਰ੍ਹਾਂ ਦੀ ਖੋਜ ਕੀਤੀ ਜਿਹਦੇ ਨਾਲ ਇਹ ਹੋਰ ਵੀ ਸ਼ੱਕੀ ਹੋ ਗਿਆ। ਇਹਨੂੰ ਉਹਨਾਂ ਨੇ ਸਰਵੇਲੈਂਸ ਦੇ ਉੱਤੇ ਰੱਖਿਆ ਜਾਂ ਇਹਦੀ ਉਹ ਤਹਿਕੀਕਾਤ ਕਰਦੇ ਰਹੇ, ਇਹਨੂੰ ਦੱਸਿਆ ਇਹਨਾਂ ਨੂੰ ਕੁਝ ਵੀ ਪਤਾ ਨਾ ਲੱਗਿਆ, ਪਰ ਇਹਦੀ ਆਨਲਾਈਨ ਕੀਤੀ ਗਈ ਹਰ ਐਕਟੀਵਿਟੀ, ਇਸ ਤੋਂ ਬਾਅਦ ਇਹਦਾ ਕਾਰਡ ਕਿੱਥੇ ਇਹ ਪੰਚ ਕਰ ਰਿਹਾ, ਇਹ ਕਿੱਥੇ ਟ੍ਰਾਂਜੈਕਸ਼ਨਸ ਕਰ ਰਿਹਾ, ਉਹਦੇ ਬਾਰੇ ਉਹਨਾਂ ਨੇ ਸਾਰੀ ਇਹਦੇ ਬਾਰੇ ਡਿਟੇਲ ਰੱਖੀ ਏਜੰਸੀ ਨੇ, FBI ਨੇ। ਬਾਅਦ ਦੇ ਵਿੱਚ ਹੋਇਆ ਕੀ, ਇਹ ਬੰਦੇ ਨੇ ਧਮਕੀ ਦਿੱਤੀ ਕਿ ਮੈਂ ISIS ਤੋਂ ਪ੍ਰਭਾਵਿਤ ਹਾਂ ਤੇ ਮੈਂ ਇਡਾਹੋ ਦੇ ਵਿੱਚ ਚਰਚਾਂ ਤੇ ਹਮਲੇ ਕਰਨੇ ਆ। ਇਹਨੇ ਓਪਨਲੀ ਕਿਹਾ, ਕਿਸੇ ਨੂੰ ਕਿਹਾ, ਕਿਸੇ ਕੋਲ ਜਾਂ ਫੋਨ ਕਾਲ ਤੇ ਕਿਹਾ। ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਅਲੈਗਜ਼ੈਂਡਰ ਮਰਕਿਊਰੀਓ ਇਹਦਾ ਨਾਮ ਹੈ, 18 ਸਾਲ ਮਹਿਜ਼ ਇਹਦੀ ਉਮਰ ਹੈ, ਕੁਛ ਵੀ ਉਮਰ ਨਹੀਂ ਹੈ। ਤਾਂ ਇਹਨੂੰ ਹੁਣ ISI ਨੂੰ ਇੰਟਰਨੈਟ ਦੇ ਉੱਤੇ ਖੋਜਣ ਤੋਂ ਬਾਅਦ ਉਹਦੇ ਨਾਲ ਜੁੜਨ, ਉਸ ਮਾਮਲੇ ਦੇ ਵਿੱਚ ਫਿਰ ਚਰਚਾ ਨੂੰ ਉਡਾਉਣ ਦੇ ਮਾਮਲੇ, ਧਮਕੀ ਦੇਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਹੜੇ ਅਟਾਰਨੀ ਜਨਰਲ ਨੇ ਮੈਰਿਕ ਗਾਰਲੈਂਡ ਤੇ FBI ਦੇ ਡਾਇਰੈਕਟਰ ਕ੍ਰਿਸਟੋਫਰ ਵੇ ਨੇ, ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ FBI ਲਗਾਤਾਰ ਇਸ ਮਾਮਲੇ ਦੀ ਜਾਂਚ ਦੇ ਨਾਲ ਜੁੜੀ ਹੋਈ ਸੀ।
FBI ਇਹਦੇ ਬਾਰੇ ਸਰਚ ਕਰ ਰਹੀ ਸੀ। ਇਹਨੇ ਚਾਕੂਆਂ, ਹਥਿਆਰਾਂ ਤੇ ਅੱਗ ਦੀ ਵਰਤੋਂ ਕਰਕੇ ਕੋਈ ਇਹ ਬੰਦਾ ਵੱਡੀ ਵਾਰਦਾਤ ਨੂੰ ਫਿਰਾਕ ਦੇਣ ਦੀ ਜਿਹੜੀ ਸਕੀਮ ਦੇ ਵਿੱਚ ਸੀਗਾ ਤੇ ਉਹਨੂੰ ਅਸੀਂ ਨਾਕਾਮ ਕਰ ਦਿੱਤਾ ਹੈ। ਹੁਣ ਇਹ ਦੱਸਿਆ ਗਿਆ ਕਿ ਮਰਕੀਰੀਓ ਦੇ ਖਿਲਾਫ FBI ਨੇ ਕੇਸ ਉਦੋਂ ਹੀ ਸ਼ੁਰੂ ਕਰ ਲਿਆ ਸੀ ਜਦ ਬਿਊਰੋ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਸੀਕ੍ਰੇਟ ਏਜੰਟ ਹੈ ਉਹਨਾਂ ਨੇ ਇਹ ਗੱਲ ਦੇਖ ਲਈ ਸੀ ਕਿ ਇਹ ਬੰਦਾ ISIS ਦੇ ਲਈ ਆਨਲਾਈਨ ਉਹਨਾਂ ਦਾ ਸਮਰਥਕ ਹੈ, ਆਨਲਾਈਨ ਉਹਨਾਂ ਦਾ ਸਪੋਰਟਰ ਹੈ। ਬਾਅਦ ਦੇ ਵਿੱਚ ਜਾਂਚ ਦੇ ਦਰਮਿਆਨ ਇਹਨੂੰ ISIS ਦੇ ਨਾਲ ਇਹਦੀ ਝੰਡੇ ਦੇ ਨਾਲ ਇਹਦੀ ਤਸਵੀਰ ਵੀ ਜਿਹੜੀ ਖਿੱਚੀ ਗਈ ਸੀ, ਦੇਖੀ ਗਈ ਸੀ, ਖਿੱਚੀ ਹੋਈ ਇੱਕ ਤਸਵੀਰ ਦੇਖੀ ਗਈ ਸੀ ਤੇ ਹੁਣ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਇਸ ਤਰ੍ਹਾਂ ਏਜੰਸੀਆਂ ਮੈਕੈਨਿਜ਼ਮ ਉਹਨਾਂ ਦਾ ਕੰਮ ਕਰਨ ਦਾ ਇਡਾਹੋ ਦੀ ਘਟਨਾ ਹੈ। ਪਰ ਹੁਣ ਕਿਉਂਕਿ ਇਹਨੇ ਚਰਚਾ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ਆਨਲਾਈਨ ਤੇ ਫਿਰ ਉਸ ਤੋਂ ਬਾਅਦ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਫੀ ਵੱਡੀ ਗਿਣਤੀ ਦੇ ਵਿੱਚ ਹਥਿਆਰ, ਫਾਇਰ ਆਰਮਸ ਤੇ ਹੋਰ ਚੀਜ਼ਾਂ ਇਹਦੇ ਕੋਲੋਂ ਬਰਾਮਦ ਹੋਈਆਂ ਨੇ। ਜੀ ਅਗਲੀ ਖਬਰ ਵੱਲ ਚਲੀਏ। ਹੂਸਟਨ ਟੈਕਸਸ ਦੇ ਵਿੱਚ ਜਿਹੜੇ ਇੰਡੀਆ ਤੋਂ ਹਿੰਦੂਆਂ ਦੀ ਗਿਣਤੀ ਆ ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। 40 ਦੇ ਕਰੀਬ ਜਿਹੜੇ ਮੰਦਿਰ ਆ ਹੂਸਟਨ ਦੇ ਵਿੱਚ ਇਸ ਟਾਈਮ ਹੈਗੇ ਆ। ਅੱਜ ਇੱਕ ਖਬਰ ਆ ਰਹੀ ਆ ਟੈਕਸਸ ਹੂਸਟਨ ਦੇ ਵਿੱਚ 11 ਸਾਲਾਂ ਦੇ ਬੱਚੇ ਦੇ ਬਾਪ ਨੇ ਇੱਕ ਹੂਸਟਨ ਦੇ ਮੰਦਿਰ ਨੂੰ ਜਿਹੜਾ ਆ ਲਾ ਸੂਟ ਫਾਈਲ ਕੀਤਾ ਆ। ਕਾਰਨ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਗਿਆ ਆ ਵੀ ਉਹਦਾ ਜਿਹੜਾ 11 ਸਾਲਾਂ ਦਾ ਬੱਚਾ ਆ ਉਹਦੇ ਜਿਹੜੀ ਆ ਇੱਕ ਹਿੰਦੂ ਧਰਮ ਦਾ ਇੱਕ ਹਿੱਸਾ ਜਿਹੜਾ ਆ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਉਹਦੇ ਵਿੱਚ ਵੱਖ-ਵੱਖ ਸੈਕਟ ਹੈਗੇ ਆ। ਉਹਦੇ 'ਚ ਰੋਡ ਨੂੰ ਤੱਤਾ ਕਰਕੇ ਜਿਹੜਾ ਲਾਇਆ ਜਾਂਦਾ ਹੈਗਾ ਆ ਤੇ ਉਹ ਵਿਸ਼ਨੂੰ ਦਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਸੇਵਕ ਮੰਨਿਆ ਜਾਂਦਾ ਹੈਗਾ। ਕਹਿੰਦੇ ਵੀ ਜਦ ਮੇਰੇ ਬੱਚੇ ਦੇ ਉਹ ਲਾਈ ਤੱਤੀ ਰੋਡ ਤੇ ਉਹਦੇ ਪੂਰੇ ਦਾ ਪੂਰਾ ਜਿਹੜਾ ਸਕਾਰ ਆ ਉਹਦੇ ਜਿਹੜਾ ਉਹਦੀ ਜਿਹੜੀ ਬੋਡੀ ਆ ਉਹਦੇ ਉੱਤੇ ਪੈ ਗਿਆ ਤੇ ਉਹ ਉਦੋਂ ਤੋਂ ਬੱਚਾ ਟਰਾਮਾ ਦੇ ਵਿੱਚ ਚਲਾ ਗਿਆ ਤੇ ਉਹ ਰਾਤ ਨੂੰ ਉੱਠ ਕੇ ਕਹਿੰਦੇ ਦੌੜਦਾ ਹੈਗਾ ਤੇ ਡਰਦਾ ਹੈਗਾ। ਸ੍ਰੀ ਅਖਤਲਾ ਕਮੀ ਟੈਂਪਲ ਇਹ ਸ਼ੂਗਰਲੈਂਡ ਦੇ ਵਿੱਚ ਹੈਗਾ ਆ ਤੇ ਉਹਨਾਂ ਦੇ ਇੱਕ ਕਹਿੰਦੇ ਪਈ ਇਹ ਉਹੀ ਮੰਦਿਰ ਆ ਜਿੱਥੇ ਉਹਨਾਂ ਨੇ 90 ਫੁੱਟ ਉੱਚਾ ਹਨੂਮਾਨ ਦਾ ਸਟੈਚੂ ਆ ਉਹ ਲਾਣਾ ਹੈਗਾ ਆ। ਇਹ ਕਹਿੰਦੇ ਪਈ ਦੇਵ ਪਟੇਲ ਦੀ ਇੱਕ ਮੂਵੀ ਸੀ ਮੌਂਕੀ ਮੈਨ, ਉਹਦੇ ਤੋਂ ਜਿਹੜਾ ਪ੍ਰਭਾਵਿਤ ਹੋ ਕੇ ਉਹ ਇਹ ਕਰ ਰਹੇ ਹੈਗੇ ਆ। ਵਿਜੇ ਸ਼ਰੂਬੂ ਨਾਮ ਦਾ ਜੋ ਬੰਦਾ ਆ ਜਿਸ ਨੇ ਇਸ ਮੰਦਿਰ ਦੇ ਅਗੇਂਸਟ $1 ਮਿਲੀਅਨ ਦਾ ਲਾ ਸੂਟ ਫਾਈਲ ਕੀਤਾ ਆ। ਉਸਨੇ ਕਿਹਾ ਵੀ ਉਹਦਾ ਜਿਹੜਾ 11 ਸਾਲਾਂ ਦਾ ਬੱਚਾ ਆ ਬੇਬੀ ਬॉय ਹੈਗਾ ਆ ਉਹ ਅਗਸਤ 2023 ਦੇ ਵਿੱਚ ਬ੍ਰੈਂਡਡ ਹੋਇਆ ਹੌਟ ਆਇਰਨ ਰੋਡ ਦੇ ਨਾਲ। ਸੋ ਇਹਦਾ ਮਤਲਬ ਇਹ ਆ ਵੀ ਜਿਹੜੀ ਤੱਤੀ ਰੋਡ ਆ ਉਹ ਉਹਦੇ ਸਰੀਰ ਦੇ ਉੱਤੇ ਲਾਈ ਗਈ ਆ ਇੱਕ ਹੋਲੀ ਮੈਨ ਵੱਲੋਂ ਜੋ ਕਿ ਇੰਡੀਆ ਤੋਂ ਇੱਥੇ ਟਰੈਵਲ ਕਰਨ ਆਇਆ ਸੀ। ਫੋਰਟ ਬੈਂਟ ਕਾਉਂਟੀ ਦੇ ਰੈਜ਼ੀਡੈਂਟ ਨੇ ਕਲੇਮ ਕੀਤਾ ਵੀ ਉਹਦਾ ਜਿਹੜਾ ਮੁੰਡਾ ਆ TC ਕਰਕੇ ਉਹ ਨਾਂ ਦੱਸਿਆ ਕਿਉਂਕਿ ਅੰਡਰ 18 ਆ ਉਹਨਾਂ ਨੇ ਨਾਮ ਨਹੀਂ ਡਿਸਕਲੋਜ਼ ਕੀਤਾ ਤੇ ਉਹ ਕਹਿੰਦੇ ਵੀ ਉਹਦੇ ਮੋਢੇ ਦੇ ਉੱਤੇ ਪਰਮਾਨੈਂਟ ਮਾਰਕ ਉਹ ਪੈ ਗਏ ਹੈਗੇ ਆ ਜਦੋਂ ਉਹਦੇ ਤੱਤਾ ਕਰਕੇ ਉਹ ਜੋ ਸਟੀਲ ਦੀ ਰੋਡ ਸੀ ਉਹ ਲਾਈ ਗਈ ਹੈਗੀ ਆ। ਆਪਾਂ ਦੇਖਦੇ ਹਾਂ ਬਹੁਤ ਵਾਰ ਹਿੰਦੂ ਧਰਮ 'ਚ ਕਈ ਜਿਹੜੇ ਵੱਖ-ਵੱਖ ਸੈਕਟ ਆ ਉਹਨਾਂ 'ਚ ਅੱਗ ਦੇ ਉੱਤੇ ਤੁਰਦੇ ਹੈਗੇ ਆ, ਅੱਗ ਦੇ ਉੱਤੇ ਟੱਪਦੇ ਵੀ ਹੈਗੇ ਆ ਪਰ ਉਹ ਕਈ ਵਾਰ ਇੰਡੀਆ ਦੇ ਵਿੱਚ ਜਿਹੜਾ ਹੁੰਦਾ ਆ ਉਹਨਾਂ ਦੇ ਪੈਰ ਵੀ ਪੱਕੇ ਹੁੰਦੇ ਆ ਤੇ ਉਹਨਾਂ ਦੀ ਜਿਹੜੀ ਸੋਚਣੀ ਵੀ ਉਸ ਹਿਸਾਬ ਨਾਲ ਜਿਹੜੇ ਇੱਥੇ ਦੇ ਜਿਹੜੇ ਬੱਚੇ ਆ ਜਦੋਂ ਤੁਸੀਂ ਉਹਦੇ ਲਾ ਦਿਓ ਤੇ ਉਹਨੂੰ ਉਹਦੇ ਬਾਰੇ ਕੋਈ ਪਤਾ ਵੀ ਨਹੀਂ ਹੈਗਾ ਤੇ ਉਹ ਕਹਿੰਦਾ ਭਈ ਉਸ ਡੰਡਾ ਜਿਹੜਾ ਸੀ ਜੋ ਸਟੀਲ ਦੀ ਰੋਡ ਸੀ ਉਹ ਲਾਉਣ ਤੋਂ ਬਾਅਦ ਹੁਣ ਉਹਦੇ ਪੂਰੀ ਸਕਾਰ ਉਹਦੇ ਬੋਡੀ ਦੇ ਉੱਤੇ ਮੁੰਡੇ ਦੇ ਉੱਤੇ ਪਿਆ ਹੋਇਆ ਆ ਤੇ ਉਹ ਗੁੱਸੇ 'ਚ ਬਹੁਤ ਰਹਿੰਦਾ ਆ, ਡਿਪਰੈਸ਼ਨ ਦੇ ਵਿੱਚ ਚਲਾ ਗਿਆ। ਇਹ ਇੱਕ ਤਰ੍ਹਾਂ ਦੇ ਨਾਲ ਉਹਦੇ ਲਈ ਟਰੋਮੈਟਿਕ ਈਵੈਂਟ ਸੀਗੀ। ਸੋ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਚਾਹੁੰਦਾ ਸੀ ਵੀ ਮੇਰੇ ਬੱਚੇ ਦੇ ਇਸ ਤਰ੍ਹਾਂ ਹੋਵੇ, ਨਾ ਹੀ ਕਹਿੰਦਾ ਮੈਨੂੰ ਇਹ ਪਤਾ ਸੀ ਵੀ ਇਹਦਾ ਜਿਹੜਾ ਇੰਨਾ ਅਸਰ ਹੋ ਸਕਦਾ ਹੈਗਾ ਆ। ਟੈਕਸਸ ਸਟੇਟ ਦੇ ਵਿੱਚ ਇਹ ਕ੍ਰਾਈਮ ਆ ਜੇ ਤੁਸੀਂ ਮਾਈਨਰ ਦੇ ਟੈਟੂ ਕਰਦੇ ਹੈਗੇ ਆ, ਕਿਸੇ ਤਰ੍ਹਾਂ ਦੇ ਟੈਟੂਜ਼ ਬਣਾਉਣੇ ਆ ਮਾਈਨਰ ਦੇ ਤਾਂ ਉਹ ਇਲੀਗਲ ਗਿਣਿਆ ਜਾਂਦਾ ਹੈਗਾ। ਉਸੇ ਬੇਸ ਦੇ ਉੱਤੇ $1 ਮਿਲੀਅਨ ਦੇ ਡੈਮੇਜਸ ਦੇ ਲਈ ਸ਼ਰੀਵੂ ਨਾਮ ਦਾ ਜੇ ਇਹ ਬੰਦਾ ਆ ਇਸ ਨੇ ਜੋ ਲਾ ਸੂਟ ਆ ਉਹ ਫਾਈਲ ਕੀਤਾ ਹੈਗਾ। ਕਹਿੰਦੇ ਪਈ ਸਿਰੀ ਤ੍ਰਿਦੰਦੀ
ਸ੍ਰੀ ਮਨਾਰਾਇਣ ਰਾਮਾਰਾਜੂ ਸ਼ੀਨਾ ਜੀਅਰ ਸਵਾਮੀ, ਇਹ 67 ਸਾਲਾਂ ਦਾ ਜਿਹੜਾ ਗੁਰੂ ਆ ਉਹ ਇੰਡੀਆ ਤੋਂ ਇੱਥੇ ਵਿਜ਼ਿਟ ਕਰਨ ਆਇਆ ਸੀ ਇਸ ਮੰਦਿਰ ਦੇ ਵਿੱਚ। ਇਹ ਜਿਹੜਾ ਮੰਦਿਰ ਆ 1994 ਚ ਬਣਾਇਆ ਗਿਆ ਸੀ। GR ਐਜੂਕੇਸ਼ਨਲ ਟਰਸਟ ਕਰਕੇ ਇਸ ਨੂੰ ਜਾਣਿਆ ਜਾਂਦਾ ਹੈ, ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ। ਤੇ ਇੱਥੇ ਸਾਰਾ ਕੁਝ ਵਾਪਰਿਆ ਹੈਗਾ। ਐਂਡਰਿਊ ਵਿਲੀਅਮਸ ਇੱਕ ਜੋ ਲੀਗਲ ਟੀਮ ਦੇ ਹੈਡ ਹੈਗੇ ਆ ਜਿਨ੍ਹਾਂ ਨੇ ਇਹ ਲਾ ਸੂਟ ਫਾਈਲ ਕੀਤਾ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਬ੍ਰਾਂਡਿੰਗ ਕੀਤੀ ਗਈ ਆ ਵੀ ਜਿਹੜਾ ਉਹਦੇ ਲਾਇਆ ਗਿਆ ਸੀ ਤੱਤੀ ਰੋਡ, ਇਹ ਕਦੇ ਵੀ ਨਹੀਂ ਲਾਣੀ ਚਾਹੀਦੀ ਸੀ, ਇਹ ਰੋਂਗ ਹੈਗੀ ਆ। ਇਹ ਅਮਰੀਕਾ ਦੇ ਵਿੱਚ ਇਦਾਂ ਦਾ ਸਾਰਾ ਕੁਝ ਨਹੀਂ ਚੱਲਦਾ ਹੈਗਾ। 40 ਦੇ ਕਰੀਬ ਹਿੰਦੂ ਮੰਦਿਰ ਆ ਹੂਸਟਨ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਕਹਿੰਦੇ ਵੀ ਇੰਡੀਅਨ ਅਮਰੀਕਨ, ਨੇਪਾਲੀ ਅਮਰੀਕਨ ਜੋ ਲੋਕ ਹੈਗੇ ਆ ਬੜੀ ਤੇਜ਼ੀ ਦੇ ਨਾਲ ਉਹਨਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਆ। ਸੋ ਇਹ ਜਿਹੜਾ ਮੰਦਿਰ ਹੈਗਾ ਸ਼੍ਰੀ ਅਸਤਲਾ ਕਸ਼ਮੀ ਜੋ ਟੈਂਪਲ ਹੈਗਾ, ਇਹ ਵੈਸ਼ਨਵਾ ਸੈਕਟਰ ਜੋ ਆ ਹਿੰਦੂ ਧਰਮ ਦਾ ਉਹਦੇ ਅੰਡਰ ਆਉਂਦਾ ਹੈਗਾ ਆ, ਜੋ ਜਿਸ ਨੂੰ ਭਗਵਾਨ ਵਿਸ਼ਨੂੰ ਦਾ ਇਨਕਾਰਨੇਸ਼ਨ ਕਰਕੇ ਜਿਹੜਾ ਉਹਨਾਂ ਦਾ ਜਾਣਿਆ ਜਾਂਦਾ ਹੈਗਾ ਆ। ਇਹਦੇ ਵਿੱਚ ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ ਵੀ ਜਿਹੜੇ ਆ ਉਹਨਾਂ ਨੂੰ ਵੀ ਪੂਜਿਆ ਜਾਂਦਾ ਹੈਗਾ ਆ। ਕਹਿੰਦੇ ਭਈ ਕੁਛ ਜਿਹੜੇ ਸੈਕਟ ਹੈਗੇ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੈਸ਼ਨਵਾ ਕਮਿਊਨਿਟੀਜ਼ ਹੈਗੀਆਂ ਆ, ਉਹ ਇੱਦਾਂ ਦਾ ਜਿਹੜਾ ਕੰਮ ਉਹ ਕਰਦੀਆਂ ਹੈਗੀਆਂ। ਪਰ ਹੁਣ ਇਸ ਲਾ ਸੂਟ ਆਉਣ ਦੇ ਨਾਲ ਅਮਰੀਕਾ ਦਾ ਜੋ ਮੇਨ ਸਟ੍ਰੀਮ ਮੀਡੀਆ ਆ ਉਹਦੇ ਵਿੱਚ TV ਸਟੇਸ਼ਨ, ਰੇਡੀਓ, ਅਖਬਾਰਾਂ ਇਸ ਇਸ਼ੂ ਨੂੰ ਬੜੇ ਤੇਜ਼ੀ ਦੇ ਨਾਲ ਚੱਕ ਰਹੀਆਂ ਵੀ ਦੇਖੋ ਅਮਰੀਕਾ ਦੇ ਵਿੱਚ ਇਹ ਕੁਝ ਵਾਪਰਿਆ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਬਹੁਤ ਵਾਰ ਮੁਸਲਮਾਨਾਂ ਨੂੰ ਵੀ ਲੈ ਕੇ ਜਿਹੜੇ ਇਦਾਂ ਦੇ ਇਸ਼ੂ ਹੈਗੇ ਆ ਉਹ ਬਾਹਰ ਆਉਂਦੇ ਹੈਗੇ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਭਾਰਤੀ ਵਿਦਿਆਰਥੀ ਦੀ, ਜਿਹੜੀ ਪਿਛਲੇ ਦਿਨੀ ਆਪਾਂ ਇੱਕ ਰਿਪੋਰਟ ਵੀ ਕੀਤੀ ਸੀ। ਉਹ ਭਾਰਤੀ ਵਿਦਿਆਰਥੀ ਕਲੀਵਲੈਂਡ ਦੇ ਵਿੱਚੋਂ ਪੜ੍ਹਨ ਆਇਆ ਸੀਗਾ ਤੇ ਉਹ ਗੁੰਮ ਸੀਗਾ, ਲਾਪਤਾ ਸੀਗਾ। ਬਾਅਦ ਦੇ ਵਿੱਚ ਉਹਨਾਂ ਦੇ ਘਰਦਿਆਂ ਨੂੰ ਫਰੌਤੀ ਲਈ ਕਾਲ ਵੀ ਜਾਂਦੀ ਹੈ। ਹੁਣ 25 ਸਾਲਾ ਵਿਦਿਆਰਥੀ ਦੀ ਇਸ ਦੀ ਲਾਸ਼, ਭਾਰਤੀ ਵਿਦਿਆਰਥੀ ਦੀ ਲਾਸ਼ ਜਿਹੜੀ ਆ ਉਹ ਕਲੀਵਲੈਂਡ ਦੇ ਵਿੱਚ ਮਿਲੀ ਹੈ। ਇਸ ਸਾਲ ਦੇਸ਼ ਦੇ ਵਿੱਚ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਕਈ ਮੌਤਾਂ ਹੋ ਚੁੱਕੀਆਂ ਨੇ ਤੇ ਹਫ਼ਤੇ ਦੇ ਅੰਦਰ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਦਾ ਇਹ ਲਗਾਤਾਰ ਦੂਜਾ ਮਾਮਲਾ ਹੈ। ਹੈਦਰਾਬਾਦ ਦੇ ਨਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁਲ ਅਰਾਫਾਤ ਪਿਛਲੇ ਸਾਲ ਮਈ ਦੇ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ IT ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕਰਨ ਦੇ ਲਈ ਅਮਰੀਕਾ ਆਇਆ ਸੀਗਾ। ਨਿਊਯਾਰਕ ਦੇ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਪੋਸਟ ਪਾ ਕੇ ਇਹ ਗੱਲ ਦੱਸੀ ਹੈ ਕਿ ਇਹ ਜਾਣ ਕੇ ਬੜੀ ਦੁਖੀ ਹੈ ਕਿ ਮੁਹੰਮਦ ਅਬਦੁਲ ਅਰਾਫਾਤ, ਜਿਸ ਦੀ ਤਲਾਸ਼ੀ ਮੁਹਿੰਮ ਚੱਲ ਰਹੀ ਸੀ, ਜਿਸ ਦੇ ਲਈ ਉਹਦੀ ਲਾਸ਼ ਕਲੀਵਲੈਂਡ ਓਹਾਇਓ ਦੇ ਵਿੱਚ ਮਿਲੀ ਹੈ। ਸੋ ਇਹ ਆਪਾਂ ਪਹਿਲਾਂ ਵੀ ਖਬਰਾਂ ਦੇ ਵਿੱਚ ਇਹ ਗੱਲ ਦੱਸੀ ਸੀਗੀ ਕਿ ਤਕਰੀਬਨ 9ਵਾਂ ਜਾਂ 10ਵਾਂ ਮਾਮਲਾ ਹੈ ਭਾਰਤੀ ਵਿਦਿਆਰਥੀਆਂ ਦੇ ਨਾਲ, ਤੇ ਇਸ ਵਿਦਿਆਰਥੀ ਨੂੰ ਅਗਵਾ ਕਰਕੇ ਇਹਦੇ ਘਰਦਿਆਂ ਤੋਂ $1200 ਦੀ ਫਰੌਤੀ ਜਿਹੜੀ ਆ ਉਹ ਮੰਗੀ ਗਈ ਸੀਗੀ। ਇੱਕ ਰਿਪੋਰਟ ਦੇ ਵਿੱਚ ਆਪਾਂ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਉਹ ਮਾਪੇ ਪਰੇਸ਼ਾਨ ਸੀਗੇ। ਇਹਦੇ ਨਾਲ ਹੀ ਰਹਿੰਦੇ ਇੱਕ ਸਟੂਡੈਂਟ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਤੋਂ ਬਾਅਦ ਇਨਵੈਸਟੀਗੇਸ਼ਨ ਚੱਲੀ, ਪਰ ਬੜੀ ਮੰਦਭਾਗੀ ਘਟਨਾ ਇਸ ਸਟੂਡੈਂਟ ਦੇ ਨਾਲ ਵਾਪਰੀ ਕਿ ਇਹਨੂੰ ਜਿਉਂਦਿਆਂ ਲੱਭਿਆ ਨਹੀਂ ਜਾ ਸਕਿਆ ਤੇ ਅਖੀਰ ਇਹਦੀ ਲਾਸ਼ ਕਲੀਵਲੈਂਡ ਦੇ ਵਿੱਚ ਮਿਲੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਵਾਲ ਸਟਰੀਟ ਜਰਨਲ ਨੇ ਇੱਕ ਆਰਟੀਕਲ ਛਾਪਿਆ ਆ ਅੱਜ ਦੀ ਡੇਟ ਦੇ ਵਿੱਚ, ਅਪ੍ਰੈਲ 9 ਨੂੰ ਸਵੇਰੇ ਅੱਜ ਜੋ ਛਾਪਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਅਮਰੀਕਨ ਇਨਵੈਸਟਰ ਆ ਉਹ ਦੇ ਆਰ ਐਮਬ੍ਰੇਸਿੰਗ ਲੈਸ ਡੈਮੋਕ੍ਰੈਟਿਕ ਇੰਡੀਆ। ਕਹਿੰਦੇ ਪਈ ਇੰਡੀਆ ਦੀ ਇਕਨੋਮੀ ਜਿਹੜੀ ਆ ਉਹ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ ਤੇ ਇੰਡੀਆ ਡੈਮੋਕ੍ਰੈਟਿਕ ਰਿਸੈਸ਼ਨ 'ਚ ਜਾ ਰਿਹਾ ਹੈਗਾ ਤੇ ਅਮਰੀਕਨ ਬਿਜ਼ਨੈਸਸ ਉਹਨਾਂ ਨੂੰ ਇਹਦੀ ਕੋਈ ਬਾਹਲੀ ਪਰਵਾਹ ਨਹੀਂ ਹੈਗੀ। ਕਹਿੰਦੇ ਭਈ ਇੰਡੀਆ ਦੇ ਵਿੱਚ ਇਲੈਕਸ਼ਨ ਹੋਣ ਵਾਲੀਆਂ ਆ, ਇੱਕ ਆਪੋਜੀਸ਼ਨ ਦਾ ਬੜਾ ਪ੍ਰੋਮੀਨੈਂਟ ਫਿਗਰ ਉਸ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਆ। ਇਲੈਕਸ਼ਨ ਫੰਡਸ ਸੀਜ਼ ਕੀਤੇ ਗਏ ਆ ਇੱਕ ਆਪੋਜੀਸ਼ਨ ਪਾਰਟੀ ਦੇ। ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਜਾਣਨ ਵਾਲੇ ਮੁਲਕ ਦੇ ਵਿੱਚ 2 ਹਫ਼ਤਿਆਂ 'ਚ ਇਲੈਕਸ਼ਨਾਂ ਸ਼ੁਰੂ ਹੋ ਜਾਣੀਆਂ ਆ। ਤੇ ਜੋ ਅਮਰੀਕਾ ਦੇ ਇਨਵੈਸਟਰਸ ਹੈਗੇ, ਬਿਜ਼ਨਸ ਓਨਰਸ ਆ, ਉਹ ਬਾਹਲਾ ਕੇਅਰ ਨਹੀਂ ਕਰ ਰਹੇ ਹੈਗੇ। ਕਾਰਨ ਕੀ ਆ? ਕਹਿੰਦੇ ਵੀ ਅਮਰੀਕਨ ਬਿਜ਼ਨਸਸ ਉਸ ਇਕਨੋਮੀ ਨੂੰ ਅਟਰੈਕਟ ਕਰ ਰਹੇ ਆ ਜਿਹੜੀ ਕਿ 7.5% ਦੇ ਕਰੀਬ ਜੋ ਗਰੋ ਹੋਊਗੀ ਇਸ ਸਾਲ। ਵਰਲਡ ਬੈਂਕ ਦੇ ਮੁਤਾਬਕ ਇਹ ਦੱਸਿਆ ਗਿਆ ਜੋ ਕਿ 3 ਟਾਈਮ ਜ਼ਿਆਦਾ ਹੈਗੀ ਆ ਗਲੋਬਲ ਪੇਸ ਤੇ। ਇੰਡੀਆ
ਦੇ ਵਿੱਚ ਫੋਰਨ ਬਿਜ਼ਨੈਸਿਸ ਨੂੰ ਲੈ ਕੇ ਖਾਸ ਕਰਕੇ ਪੋਲੀਟੀਕਲ ਸਿਸਟਮ ਦਾ ਉੱਥੇ ਜਿਹੜਾ ਉੱਪਰ ਥੱਲੇ ਹੁੰਦਾ ਰਹਿੰਦਾ ਆ। ਪਹਿਲਾਂ ਇੰਨਾ ਜਿਹੜੇ ਬਾਹਰਲੇ ਇਨਵੈਸਟਰ ਨਹੀਂ ਇਨਵੈਸਟ ਕਰਦੇ ਸੀ, ਪਰ ਹੁਣ ਕਹਿੰਦੇ ਭਈ ਹੋ ਸਕਦਾ ਹੈ ਇਸ ਦਹਾਕੇ ਦੇ ਐਂਡ ਤੱਕ ਜੋ ਇੰਡੀਆ ਆ ਉਹ ਦੁਨੀਆ ਦੀ 3rd ਲਾਰਜੈਸਟ ਇਕਨੋਮੀ ਬਣ ਜਾਵੇ ਤੇ ਅਮਰੀਕਨ ਬਿਜ਼ਨੈਸਿਸ ਇਸੇ ਕਰਕੇ ਉੱਥੇ ਧੜਾ ਧੜ ਜਿਹੜੇ ਆ ਬਿਜ਼ਨਸ ਇਨਵੈਸਟ ਕਰ ਰਹੇ ਹੈਗੇ ਆ। ਵਾਲ ਸਟਰੀਟ ਜਰਨਲ ਅੱਗੇ ਜਾ ਕੇ ਲਿਖਦਾ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਸ ਵਾਰੀ ਫੇਰ ਉਹ ਇਸ ਇਲੈਕਸ਼ਨ ਦੇ ਵਿੱਚ ਜਿੱਤ ਜਾਣਗੇ, ਜੋ ਕਿ ਉਹਨਾਂ ਦੀ ਤੀਜੀ ਟਰਮ ਹੋਊਗੀ। ਸਵੀਡਨ ਬੇਸਡ ਬੀ ਡੈਮ ਇੰਸਟੀਚਿਊਟ, ਉਹਨਾਂ ਨੇ ਇੰਡੀਆ ਨੂੰ ਆਲਰੇਡੀ ਡਾਊਨਗ੍ਰੇਡ ਕੀਤਾ ਹੈਗਾ ਆ। ਉਹਨਾਂ ਨੇ ਇੰਡੀਆ ਨੂੰ ਸਟੇਟਸ ਜਿਹੜਾ ਦਿੱਤਾ ਆ ਉਹ ਇਲੈਕਟੋਰਲ ਆਟੋਕ੍ਰੇਸੀ ਦਾ 2018 ਦੇ ਵਿੱਚ ਦਿੱਤਾ ਸੀ। ਤੇ ਹੁਣ ਮੋਦੀ ਹੁਣੀ ਜਿਹੜੇ ਆ ਤੀਜੀ ਟਰਮ ਜਦੋਂ ਜਿੱਤਣ ਜਾ ਰਹੇ ਆ, ਉਹਦੇ ਨਾਲ ਡੈਮੋਕ੍ਰੇਸੀ ਹੋਰ ਮਾੜੀ ਹੁੰਦੀ ਜਾਊਗੀ। ਯੂਐਸ ਗਵਰਨਮੈਂਟ ਫੰਡਡ ਰਿਸਰਚ ਗਰੁੱਪ ਇੱਕ ਫਰੀडम ਹਾਊਸ ਹੈਗਾ, ਜਿਸ ਨੇ ਇਹ ਕਿਹਾ ਵੀ ਇੰਡੀਆ ਦੇ ਵਿੱਚ ਪਾਰਸ਼ਲੀ ਫ੍ਰੀ ਆ। ਇੰਡੀਆ ਬਹੁਤ ਥੋੜਾ ਜਿਹਾ ਹਿੱਸਾ ਆਪਾਂ ਕਹਿ ਸਕਦੇ ਆ ਫ੍ਰੀ ਹੈਗਾ ਆ। ਤੇ ਰੂਲਿੰਗ ਜਿਹੜੀ ਬੀਜੇਪੀ ਪਾਰਟੀ ਆ, ਉਸ ਨੇ ਗਵਰਨਮੈਂਟ ਦੀਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਨੂੰ ਵਰਤਿਆ ਹੈਗਾ ਜੋ ਆਪੋਜੀਸ਼ਨ ਦੇ ਲੀਡਰਸ ਆ ਉਹਨਾਂ ਨੂੰ ਟਾਰਗੇਟ ਕਰਨ ਦੇ ਲਈ। ਕੱਲਾ ਉਹ ਨਹੀਂ, ਮਿਨੋਰਟੀਜ਼ ਦਾ ਬੜਾ ਬੁਰਾ ਹਾਲ ਕੀਤਾ ਗਿਆ ਹੈਗਾ, ਮੁਸਲਮਾਨਾਂ ਦਾ, ਕਿਸਾਨਾਂ ਦਾ, ਸਿੱਖਾਂ ਨੂੰ ਲੈ ਕੇ, ਹੋਰ ਜਿਹੜੇ ਮਿਨੋਰਟੀਜ਼ ਹੈਗੇ ਉਹਨਾਂ ਨੂੰ ਲੈ ਕੇ ਵੀ। ਜਦੋਂ ਤੋਂ ਹੀ ਯੂਐਸ ਤੇ ਚਾਈਨਾ ਦੇ ਵਿੱਚ ਰਿਫਟ ਵੱਧਦੀ ਗਈ ਆ, ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਇੰਡੀਆ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਉਸ ਨੂੰ ਵਧਾਉਣ ਦੀ ਗੱਲ ਕੀਤੀ ਆ। 21ਵੀਂ ਸੈਂਚੁਰੀ ਦੇ ਵਿੱਚ ਕਹਿੰਦੇ ਵੀ ਇੰਡੀਆ ਉਹਨਾਂ ਦੇ ਲਈ, ਅਮਰੀਕਾ ਦੇ ਲਈ ਸਟ੍ਰੈਟੇਜਿਕ ਹੋਊਗਾ, ਬਹੁਤ ਵਧੀਆ ਹੋਊਗਾ। ਪਰ ਦੂਸਰੇ ਪਾਸੇ ਅਮਰੀਕਾ ਵਾਲੇ ਇਹ ਵੀ ਕਹਿ ਰਹੇ ਆ ਵੀ ਜੋ ਇੰਡੀਆ ਦੇ ਵਿੱਚ ਇਲੈਕਸ਼ਨ ਸਿਸਟਮ ਆ ਉਹ ਬਿਲਕੁਲ ਫੇਅਰ, ਟਰਾਂਸਪੇਰੈਂਟ ਹੋਣਾ ਚਾਹੀਦਾ ਹੈ ਤੇ ਸਾਰਾ ਕੁਝ ਜੋ ਲੀਗਲੀ ਪ੍ਰੋਸੈਸ ਹੁੰਦੀ ਆ ਉਹ ਵਰਤਣੀ ਚਾਹੀਦੀ ਆ। ਤੇ ਅਰਵਿੰਦ ਕੇਜਰੀਵਾਲ ਦੇ ਮਾਮਲੇ ਦੇ ਵਿੱਚ 2-3 ਵਾਰੇ ਜਿਹੜੀਆਂ ਅਮਰੀਕਾ ਦੀ ਸਰਕਾਰ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਬੋਲੇ ਵੀ ਹੈਗੇ ਆ। ਸੋ ਕਹਿੰਦੇ ਭਈ ਅਮਰੀਕਾ ਦਾ ਜੋ ਇਨਵੈਸਟਰ ਆ ਇੰਡੀਆ ਨੂੰ, ਉਹਨਾਂ ਨੇ ਇਹ ਕਿਹਾ ਵੀ $500 ਬਿਲੀਅਨ ਹਰ ਸਾਲ ਦੇ ਹਿਸਾਬ ਨਾਲ ਜੋ ਅਮਰੀਕਾ ਦੀ ਇਨਵੈਸਟਮੈਂਟ ਆ ਉਹ ਇੰਡੀਆ ਦੇ ਵਿੱਚ ਹੋ ਸਕਦੀ ਹੈਗੀ ਆ। 2023 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਹੈਗਾ ਉਹਦੇ ਵਿੱਚ ਯੂਐਸ ਦਾ ਜੋ 3rd ਲਾਰਜੈਸਟ ਸੋਰਸ ਆਫ ਐਫਡੀਆਈ ਜੋ ਇੰਡੀਆ ਨੂੰ ਅਕਾਊਂਟਿੰਗ ਦੇ ਵਿੱਚ ਹੈਗਾ, ਉਹ 9% ਟੋਟਲ ਐਫਡੀਆਈ ਦੀ ਇਕੁਇਟੀ ਇਨਫਲੋ ਕਰਦੀ ਹੈਗੀ ਆ। ਇੰਡੀਆ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਹ ਦੱਸਿਆ ਹੈਗਾ। ਪਰ ਜਿਸ ਹਿਸਾਬ ਦੇ ਨਾਲ ਉੱਥੇ ਇਲੈਕਸ਼ਨਾਂ ਹੋ ਰਹੀਆਂ, ਜਿਸ ਹਿਸਾਬ ਦੇ ਨਾਲ ਉੱਥੇ ਜੋ ਆਪੋਜੀਸ਼ਨ ਵਾਲੇ ਲੋਕ ਆ ਉਹਨਾਂ ਨੂੰ ਚੁੱਪ ਕਰਾਇਆ ਜਾ ਰਿਹਾ, ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਰਿਹਾ। ਸੋ ਜੋ ਭਾਰਤ ਆ ਉਹ ਆਟੋਕ੍ਰੇਸੀ ਵੱਲ ਨੂੰ ਵੱਧਦਾ ਜਾ ਰਿਹਾ ਹੈਗਾ। ਇਹਦੇ ਉੱਤੇ ਬਹੁਤ ਸਾਰੀਆਂ ਸਰਕਾਰਾਂ ਬੋਲ ਤਾਂ ਜ਼ਰੂਰ ਰਹੀਆਂ ਹੈਗੀਆਂ, ਪਰ ਜੋ ਬਿਜ਼ਨਸ ਓਨਰਸ ਆ, ਜੋ ਬਿਜ਼ਨਸਮੈਨ ਆ, ਉਹ ਦਵਾ ਦਵ ਇੰਡੀਆ ਵੱਲ ਨੂੰ ਭੱਜ ਰਹੇ ਆ ਵੀ ਸਾਨੂੰ ਉੱਥੇ ਜਿਹੜਾ ਬਿਜ਼ਨਸ ਆ ਬਹੁਤ ਮਿਲਣਾ ਹੈਗਾ। ਸੋ ਅੱਜ ਇਹ ਕਾਫੀ ਲੰਮਾ ਆਰਟੀਕਲ ਆ, ਆਪਣੇ ਕੋਲ ਇੰਨਾ ਜ਼ਿਆਦਾ ਸਮਾਂ ਨਹੀਂ ਹੈ। ਜੇ ਕਿਸੇ ਕੋਲ ਟਾਈਮ ਜ਼ਰੂਰ ਹੋਇਆ ਸਾਡੇ ਸਰੋਤੇ ਕੋਲ, ਇਹ ਆਰਟੀਕਲ ਨੂੰ ਪੜ੍ਹਿਓ ਜ਼ਰੂਰ। ਤੁਹਾਨੂੰ ਥੋੜਾ ਆਈਡੀਆ ਲੱਗੂਗਾ ਕੀ ਕੁਝ ਇੰਡੀਆ 'ਚ ਵਾਪਰ ਰਿਹਾ, ਕੀ ਕੁਝ ਜਿਹੜੇ ਅਮਰੀਕਨ ਇਨਵੈਸਟਰਸ ਆ ਉਹ ਇੰਡੀਆ ਦੇ ਵਿੱਚ ਇਨਵੈਸਟ ਕਰਨ ਜਾ ਰਹੇ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਇੱਕ ਸਟੂਡੈਂਟ ਮਾਫ ਕਰਨਾ, ਇੱਕ ਟੀਨ ਦੇ ਨਾਲ ਜੁੜੀ ਹੋਈ ਆ। ਪੁਲਿਸ ਦੇ ਇੱਕ ਬੋਡੀ ਕੈਮ ਦੀ ਫੁਟੇਜ ਰਿਲੀਜ਼ ਕੀਤੀ ਗਈ ਹੈ ਐਕਰੋਨ ਸਿਟੀ ਦੇ ਵਿੱਚ, ਤੇ ਉਹਦੇ ਵਿੱਚ ਦੱਸਿਆ ਗਿਆ ਕਿ 1 ਅਪ੍ਰੈਲ ਨੂੰ ਜਿਹੜੀ ਸ਼ੂਟਿੰਗ ਦੀ ਵਾਰਦਾਤ ਵਾਪਰੀ ਸੀ, ਜਿਹਦੇ ਵਿੱਚ ਟੀਨੇਜਰ ਟ੍ਰੇਵਿਅਨ ਕੁਨਸ ਵਿਲੀਅਮ ਮਾਰਿਆ ਗਿਆ ਸੀਗਾ। ਉਸ ਤੋਂ ਬਾਅਦ ਉਹਦੇ ਹੱਥ ਦੇ ਉੱਤੇ ਗੋਲੀ ਲੱਗੀ ਸੀਗੀ, ਤੇ ਉਹ ਹੁਣ ਪਤਾ ਲੱਗਾ ਕਿ ਜਿਹੜੀ ਬੋਡੀ ਕੈਮ ਦੇ ਵਿੱਚ ਜਿਹੜੀ ਫੁਟ ਰਿਲੀਜ਼ ਕੀਤੀ ਗਈ ਹੈ ਕਿ ਉਹਦੇ ਕੋਲ ਜਿਹੜੀ ਗਨ ਸੀਗੀ ਉਹ ਨਕਲੀ ਗਨ ਸੀਗੀ। ਉਹ ਇਲਾਕੇ ਦੇ ਵਿੱਚ ਘੁਮਾ ਰਿਹਾ ਸੀਗਾ। ਅਸਲ ਦੇ ਵਿੱਚ ਹੋਇਆ ਕਿ ਜਿਹੜੀ ਵੀਡੀਓ ਸ਼ੋ ਕਰ ਰਹੀ ਹੈ ਤੇ ਜਿਹੜੇ ਫੈਮਿਲੀ ਅਟਾਰਨੀ ਨੇ ਉਹਨਾਂ ਨੇ ਕਿਹਾ, ਹਾਲਾਂਕਿ ਪੁਲਿਸ ਨੇ ਤਾਂ ਆਪਣੀ ਰਿਪੋਰਟ ਦੇ ਵਿੱਚ ਉਹਦਾ ਨਾਮ ਵੀ ਨਹੀਂ ਦੱਸਿਆ ਸੀ ਟੀਨ ਦਾ, ਫੈਮਿਲੀ ਅਟਾਰਨੀ ਨੇ ਇਹ ਗੱਲ ਦੱਸੀ ਕਿ 15 ਸਾਲਾਂ ਦਾ ਉਹ ਸੀਗਾ ਕੂਨਸ ਵਿਲੀਅਮ, ਜਿਹੜਾ ਕਿ ਜਿਹਨੂੰ ਹੱਥ ਦੇ ਵਿੱਚ ਗੋਲੀ ਮਾਰੀ ਗਈ ਐਕਰੋਨ ਪੁਲਿਸ ਡਿਪਾਰਟਮੈਂਟ ਦੇ ਇੱਕ ਆਫੀਸਰ ਵੱਲੋਂ। ਉਹਨੂੰ ਇੱਕ 911 ਦੀ ਕਾਲਰ ਨੇ ਇਹ ਗੱਲ ਦੱਸੀ ਸੀਗੀ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਨੌਜਵਾਨ
ਗਨ ਲੈ ਕੇ ਘੁੰਮ ਰਿਹਾ, ਜਿਹੜਾ ਲੋਕਾਂ ਦੇ ਘਰਾਂ ਵੱਲ ਨੂੰ ਗਨ ਉਹ ਕਰ ਰਿਹਾ, ਲਗਾਤਾਰ ਡਰਾ ਰਿਹਾ। ਤੇ ਇਹ ਆਪਣੇ ਡੌਗ ਦੇ ਨਾਲ ਵਾਕਿੰਗ ਏਰੀਆ ਜਿਹੜਾ ਹੁੰਦਾ ਸਟਰੀਟ ਦਾ, ਉੱਥੇ ਜਾ ਰਹੀ ਸੀਗੀ ਤੇ ਉਸ ਤੋਂ ਬਾਅਦ ਉਹਨੇ ਕੂਨਸ ਵਿਲੀਅਮਸ ਦੇ ਬਾਰੇ ਪੁਲਿਸ ਨੂੰ ਰਿਪੋਰਟ ਕੀਤੀ ਸੀ। ਉਸ ਤੋਂ ਬਾਅਦ ਪੁਲਿਸ ਉੱਥੇ ਪਹੁੰਚਦੀ ਹੈ ਤੇ ਉਹ ਉਹਨੂੰ ਕਹਿੰਦੀ ਹੈ ਕਿ ਉਹਦਾ ਹੱਥ ਪਿੱਛੇ ਕੀਤਾ ਹੁੰਦਾ ਆਪਦੇ ਜਿਹੜਾ ਸਰੀਰ ਦੇ, ਤੇ ਉਹ ਕਹਿੰਦਾ ਕਿ ਉਹ ਤੂੰ ਗਨ ਸਿੱਟ ਦੇ, ਪਰ ਉਹ ਕਹਿੰਦਾ ਕਿ ਉਹ ਉੱਚੀ ਉੱਚੀ ਕਹਿੰਦਾ ਕਿ ਇਹ ਫੇਕ ਆ, ਫੇਕ ਆ, ਫੇਕ ਆ। ਪਰ ਉਸ ਤੋਂ ਬਾਅਦ ਵੀ ਬਾਵਜੂਦ ਉਹਦੇ ਹੱਥ ਦੇ ਵਿੱਚ ਗੋਲੀ ਜਿਹੜੀ ਆ ਉਹ ਮਾਰ ਦਿੱਤੀ ਗਈ। ਹੁਣ ਜਿਹੜੇ ਜਿਹੜਾ ਆਫਿਸਰ ਹੈ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਰਿਆਨ ਵੈਸਟਲੇਕ ਇਹਦਾ ਨਾਮ ਹੈ। ਇਹ 9 ਸਾਲਾਂ ਤੋਂ ਤਕਰੀਬਨ ਜਿਹੜਾ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਿਹਾ ਹੈ। ਤੇ ਸਿਟੀ ਨੇ ਇੱਕ ਹੋਰ ਵੀ ਫੁਟੇਜ ਰਿਲੀਜ਼ ਕੀਤੀ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਇਹਨੇ ਆਉਂਦਾ ਹੀ ਉਹਨੂੰ ਇੱਕ ਧਮਕੀ ਤੋਂ ਬਾਅਦ ਹੀ ਉਹਦੇ ਹੱਥ ਗੋਲੀ ਚਲਾ ਦਿੱਤੀ, ਜਿਹੜੀ ਕਿ ਉਹਦੇ ਹੱਥ ਦੇ ਵਿੱਚ ਲੱਗੀ ਆ। ਹੁਣ ਜਿਹੜੀ ਫੈਮਿਲੀ ਆ ਉਹ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਕਾਨੂੰਨ ਦੇ ਕਟਹਿਰੇ ਦੇ ਵਿੱਚ ਉਹਨਾਂ ਨੇ ਖੜਾ ਕੀਤਾ ਹੈ ਕਿ ਫੇਕ ਗਨ ਕਹਿਣ ਦੇ ਬਾਵਜੂਦ ਵੀ ਤੁਸੀਂ ਇਸ ਨੌਜਵਾਨ ਨੂੰ ਗੋਲੀ ਕਿਉਂ ਮਾਰੀ। ਜੀ ਜੀ ਤੇ ਪ੍ਰਵੀਨ ਜੀ, ਪਹਿਲਾਂ ਤੁਸੀਂ ਖਬਰ ਸਾਂਝੀ ਕੀਤੀ ਸੀ ਕੈਲਗਰੀ ਦੇ ਵਿੱਚ, ਐਡਮਿੰਟਨ ਦੇ ਵਿੱਚ ਇੱਕ ਬਿਜ਼ਨਸਮੈਨ ਬੂਟਾ ਸਿੰਘ ਗਿੱਲ ਨੂੰ ਜਿਹੜਾ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਉਹਦੇ ਸੰਬੰਧ ਦੇ ਵਿੱਚ ਇੰਡੀਆ ਦਾ ਗੋਦੀ ਮੀਡੀਆ ਸਣੇ ਬਹੁਤ ਸਾਰਾ ਜਿਹੜਾ ਪੰਜਾਬੀ ਮੀਡੀਆ ਵੀ ਆ ਆਪਣਾ, ਉਹ ਕਿੱਡਾ ਕੁ ਝੂਠ ਬੋਲਦਾ ਆ, ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਆ। ਕਿਉਂਕਿ ਜੇ ਮੀਡੀਆ ਦਾ ਕੰਮ ਸੱਚੀ ਖਬਰ ਨਹੀਂ ਲਿਆਣਾ, ਸੋ ਇਹ ਬਹੁਤ ਮਾੜੀ ਗੱਲ ਹੈਗੀ ਆ ਵੀ ਇੱਕ ਕਮਿਊਨਿਟੀ ਨੂੰ ਜਿਹੜਾ ਬਦਨਾਮ ਕਰਨਾ। ਸੋ ਗੱਲ ਇਸ ਤਰ੍ਹਾਂ ਆ ਵੀ ਜਿਹੜੇ ਬੂਟਾ ਸਿੰਘ ਗਿੱਲ ਆ, ਇਹ ਕੈਲਗਰੀ ਚ ਰਹਿੰਦੇ ਆ, ਸਿਟੀ ਆਫ ਐਡਮਿੰਟਨ ਦੇ ਵਿੱਚ, ਤੇ ਮਾਲਕ ਸੀਗੇ ਗਿੱਲ ਵਿਲਟ ਹੋਮਸ ਦੇ। ਜਤਿੰਦਰ ਸਿੰਘ ਅਲਿਆਸ ਨਿਕ ਧਾਲੀਵਾਲ, ਇਹ ਓਨਰ ਸੀਗੇ ਇੱਕ ਰੂਫਿੰਗ ਕੰਪਨੀ ਦੇ। ਦੋਨੋਂ ਹੀ ਇੱਕ ਜਗ੍ਹਾ ਦੇ ਉੱਤੇ ਘਰ ਬਣ ਰਹੇ ਆ, ਉੱਥੇ ਇਹ ਕੰਮ ਕਰਦੇ ਸੀ। ਉੱਥੇ ਹੀ ਕੰਮ ਕਰਨ ਵਾਲੇ ਇੱਕ ਹੋਰ ਬੰਦੇ ਨੇ ਇਹਨਾਂ ਨੂੰ ਜਿਹੜੀ ਆ ਗੋਲੀ ਮਾਰ ਦਿੱਤੀ ਤੇ 2 ਜਣੇ ਮਰ ਗਏ ਤੇ ਬਾਅਦ ਦੇ ਵਿੱਚ ਉਸਨੇ ਆਪਣੇ ਆਪ ਨੂੰ ਜਿਹੜੀ ਗੋਲੀ ਮਾਰ ਲਈ। ਜਿਹੜਾ ਮ੍ਰਿਤਕ ਬੂਟਾ ਸਿੰਘ ਗਿੱਲ ਆ, ਉਹ ਆਪਣਾ ਅਪਰਾ ਫਲੋਰ ਵਿਲੇਜ ਜੋ ਲਾਂਦਰਾ ਦੇ ਲਾਗੇ ਆ, ਉੱਥੇ ਦਾ ਰਹਿਣ ਵਾਲਾ, ਇਸ ਟਾਈਮ ਐਡਮਿੰਟਨ ਚ ਰਹਿੰਦਾ ਸੀ। ਤੇ ਨਿਕ ਧਾਲੀਵਾਲ ਜੋ ਆ, ਉਹ ਧਾਲੀਵਾਲ ਬੇਟ ਡਿਸਟ੍ਰਿਕਟ ਕਪੂਰਥਲਾ ਦਾ ਰਹਿਣ ਵਾਲਾ ਆ, ਜੋ ਐਡਮਿੰਟਨ ਦੇ ਵਿੱਚ ਰਹਿੰਦਾ ਸੀ। ਤੇ ਇਸ ਟਾਈਮ ਜਦੋਂ ਇਹ ਘਟਨਾ ਵਾਪਰੀ ਹੈਗੀ ਆ, ਇਹਨਾਂ ਨੇ ਪਹਿਲਾਂ ਇੰਜੀਨੀਅਰ ਸਰਬਜੀਤ ਸਿੰਘ ਨੂੰ, ਉਸ ਨੂੰ ਵੀ ਜਿਹੜੀ ਆ ਗੋਲੀ ਮਾਰੀ, ਜੋ ਕਿ ਇੰਜੀਨੀਅਰ ਸੀਗਾ, ਸਿਵਲ ਇੰਜੀਨੀਅਰ, ਉਹਦੇ ਸਿਰ ਦੇ ਵਿੱਚ ਜਿਹੜੀਆਂ ਗੋਲੀਆਂ ਮਾਰੀਆਂ ਸੀਗੀਆਂ। ਤੇ ਬੂਟਾ ਸਿੰਘ ਵੀ ਉੱਥੇ ਹਾਜ਼ਰ ਸੀ, ਜਿਹਦੇ ਉੱਤੇ ਵੀ ਉਹਨਾਂ ਨੇ ਬਹੁਤ ਇਨਡਿਸਕ੍ਰਿਮੀਨੇਟਲੀ ਕਹਿੰਦੇ ਗੋਲੀਆਂ ਮਾਰੀਆਂ, ਤੇ ਜਿਹਦੇ ਨਾਲ ਬੂਟਾ ਸਿੰਘ ਦੀ ਮੌਤ ਹੋ ਗਈ। ਸਰਬਜੀਤ ਸਿੰਘ ਸੀਰੀਅਸਲੀ ਜੋ ਆ ਫੱਟੜ ਹੋ ਗਿਆ, ਤੇ ਜੋ ਅਟੈਕਰ ਸੀਗਾ ਨਿਕ ਧਾਲੀਵਾਲ, ਉਸਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਈਡ ਕਰ ਲਿਆ। ਹੁਣ ਦੱਸਣ ਵਾਲੀ ਗੱਲ ਇਹ ਆ ਵੀ ਐਡਮਿੰਟਨ ਦੀ ਜਿਹੜੀ ਪੁਲਿਸ ਹੈਗੀ ਆ, ਉਹ ਹਜੇ ਤੱਕ ਇਨਵੈਸਟੀਗੇਸ਼ਨ ਕਰ ਰਹੀ ਆ, ਪਰ ਹਿੰਦੁਸਤਾਨ ਦਾ ਗੋਦੀ ਮੀਡੀਆ, ਜਿਸ ਦਾ ਕੰਮੇ ਝੂਠ ਫਲਾਣਾ ਆ, ਤੇ ਬਹੁਤ ਸਾਰਾ ਪੰਜਾਬੀ ਮੀਡੀਆ ਵੀ, ਸਣੇ ਕੈਨੇਡਾ ਅਮਰੀਕਾ ਦੇ ਵੀ, ਇਹਨਾਂ ਨੇ ਹੈਡਿੰਗ ਇਸ ਕਰਕੇ ਇਦਾਂ ਲਾਏ ਪਈ, ਪ੍ਰੈਜ਼ੀਡੈਂਟ ਆਫ ਗੁਰੂ ਨਾਨਕ ਸਿੱਖ ਗੁਰਦੁਆਰਾ ਐਡਮਿੰਟਨ ਸ਼ਾਟ ਡੈਡ। ਸੋ ਕਹਿਣਾ ਇਹ ਚਾਹੁੰਦੇ ਸੀ ਵੀ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਨੂੰ, ਕਿਉਂਕਿ ਉਹ ਪ੍ਰੈਜ਼ੀਡੈਂਟ ਸੀ ਸਿੱਖ ਟੈਂਪਲ ਸਰੀ ਦੇ, ਤੇ ਉਹ ਪ੍ਰੈਜ਼ੀਡੈਂਟ ਨੂੰ ਮਾਰਿਆ ਗਿਆ ਸੀ, ਤੇ ਇਦਾਂ ਹੀ ਕੈਲਗਰੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਨੂੰ ਗੋਲੀਆਂ ਨਾਲ ਮਾਰ ਦਿੱਤਾ, ਤੇ ਉਸ ਨੂੰ ਖਾਲਿਸਤਾਨ ਦੇ ਇਸ਼ੂ ਦੇ ਨਾਲ ਤੇ ਗੈਂਗਸ ਦੇ ਇਸ਼ੂ ਦੇ ਨਾਲ ਜੋੜ ਦਿੱਤਾ। ਜਦ ਕਿ ਸਚਾਈ ਇਹ ਆ ਵੀ ਜਿਹੜਾ ਬੂਟਾ ਸਿੰਘ ਗਿੱਲ ਆ, ਉਹ ਕਿਸੇ ਵੀ ਗੁਰਦੁਆਰੇ ਦਾ ਪ੍ਰਧਾਨ ਨਹੀਂ ਸੀ। ਇੱਥੋਂ ਹੁਣ ਤੁਸੀਂ ਹਿਸਾਬ ਲਾ ਲਓ, ਹਜੇ ਅੱਜ ਤੱਕ ਵੀ ਜਿਹੜੇ ਬਹੁਤ ਸਾਰੇ ਜਿਹੜਾ ਮੀਡੀਆ ਆ, ਉਹ ਇਹੀ ਕਹਿ ਰਿਹਾ ਵੀ ਪ੍ਰੈਜ਼ੀਡੈਂਟ ਜਿਹੜਾ ਗੁਰੂ ਨਾਨਕ ਸਿੱਖ ਗੁਰਦੁਆਰਾ ਐਡਮਿੰਟਨ ਦਾ, ਉਸ ਨੂੰ ਗੋਲੀਆਂ ਮਾਰ ਕੇ ਮਾਰਤਾ। ਇੰਡੀਆ ਦੇ ਜਿੰਨੇ ਵੀ ਨਿਊਜ਼ਪੇਪਰ ਹੈਗੇ ਆ, ਉਹਨਾਂ ਚ ਪੰਜਾਬੀ ਟ੍ਰਿਬਿਊਨ ਵਰਗੇ ਵੀ ਆ, ਉਹਨਾਂ ਨੇ ਹੈਡਲਾਈਨਸ ਉੱਤੇ ਪੂਰੀਆਂ ਜਿਹੜੀਆਂ ਇਹ ਲਾਈਆਂ, ਕੈਨੇਡਾ ਚ ਇੱਕ ਹੋਰ ਗੁਰਦੁਆਰਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ। ਤੁਸੀਂ ਹਿਸਾਬ ਲਾਓ ਵੀ ਕਿੰਨਾ ਜਿਹੜਾ ਇਹ ਝੂਠ ਬੋਲਦੇ ਹੈਗੇ ਆ। ਇੰਡੀਅਨ ਨਿਊਜ਼ ਏਜੰਸੀਜ਼ ਨੇ ਇਨਡਾਇਰੈਕਟਲੀ ਇਸ ਨੂੰ ਲਿੰਕ ਵੀ ਕਰ ਦਿੱਤਾ ਵੀ ਇਹ ਖਾਲਿਸਤਾਨ ਦਾ ਇਸ਼ੂ ਹੈਗਾ। ਕੋਈ ਉੱਥੇ ਖਾਲਿਸਤਾਨ ਦਾ ਜਿਹੜਾ ਲੈਣਾ ਦੇਣਾ ਨਹੀਂ। ਕਲੀਨ ਸ਼ੇਵਨ ਬੂਟਾ ਸਿੰਘ ਗਿੱਲ ਇਹ ਪ੍ਰਧਾਨ। ਹਾਂ, ਕੋਈ ਕਿਸੇ ਨੂੰ ਗੋਲੀਆਂ ਨਾਲ ਮਾਰ ਦੇਣਾ ਇਹ ਬਹੁਤ ਮਾੜੀ ਗੱਲ ਹੈਗੀ ਆ। ਅਮਰੀਕਾ ਕੈਨੇਡਾ ਵਰਗੇ ਮੁਲਕ ਚ ਆ ਕੇ ਇਦਾਂ ਦੀ ਇੰਸੀਡੈਂਟ ਹੁੰਦੀ ਆ, ਬਹੁਤ ਮਾੜੀ ਗੱਲ ਆ। ਪਰ ਇਸ ਨੂੰ ਖਾਲਿਸਤਾਨ ਦੇ ਨਾਲ, ਸਿੱਖ ਇਸ਼ੂਜ਼ ਦੇ ਨਾਲ, ਗੁਰੂ ਘਰ ਦੇ ਨਾਲ ਜੋੜਨ ਦਾ ਮਤਲਬ ਸਿੱਧਾ ਇਹ ਆ ਵੀ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨਾ।
ਇੰਡੀਆ ਦਾ ਗੋਦੀ ਮੀਡੀਏ ਦਾ ਕੰਮ ਤਾਂ ਇਹ ਹੈਗਾ ਹੀ ਹੈਗਾ ਆ, ਪਰ ਜੋ ਸਾਡਾ ਖੁਦ ਦਾ ਮੀਡੀਆ ਪੰਜਾਬੀਆਂ ਦਾ ਜਾਂ ਹੋਰ ਪੰਜਾਬ ਬਾਹਰਲੇ ਮੁਲਕਾਂ 'ਚ ਵੱਸਦੇ ਆ ਜਿਹੜਾ ਮੀਡੀਆ ਆ, ਉਹਨਾਂ ਨੇ ਵੀ ਜੇ ਇਦਾਂ ਦਾ ਝੂਠ ਬੋਲਣਾ ਆ ਤੇ ਲੋਕਾਂ ਨੂੰ ਉਹਨਾਂ ਨੂੰ ਕੰਨੋਂ ਫੜਨਾ ਚਾਹੀਦਾ ਵੀ ਭਾਈ ਆਹ ਤੁਸੀਂ ਜਿਹੜਾ ਝੂਠ ਆ ਕਿਉਂ ਫੈਲਾ ਰਹੇ ਆ ਤੇ ਕਿਉਂ ਤੁਸੀਂ ਸਿੱਖਾਂ ਦੀ ਜਿਹੜੀ ਬਦਨਾਮੀ ਕਰ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਦਾ ਕੋਈ ਜਿਹੜੇ ਮਾਲਕ ਸੀਗੇ ਜਿਹੜੇ ਬਣਾਉਂਦੇ ਸੀ ਇਹ ਗਿੱਲ ਤੇ ਨਾਲ ਜਿਹੜਾ ਜਿਸਨੇ ਗੋਲੀ ਚਲਾਈ ਧਾਲੀਵਾਲ ਨੇ, ਉਹਨਾਂ ਦਾ ਆਪਸ 'ਚ ਕੋਈ ਕਨਫਲਿਕਟ ਸੀਗਾ, ਉਹਨਾਂ ਦੀ ਲੜਾਈ ਝਗੜਾ ਹੋ ਗਿਆ, ਉਹਨੇ ਗੋਲੀ ਚਲਾਤੀ। ਹੁਣ ਇੱਥੇ ਖਾਲਿਸਤਾਨ ਦਾ ਇਸ਼ੂ ਕਿੱਥੋਂ ਆ ਗਿਆ? ਫਿਰ ਤੁਸੀਂ ਹੈਡਿੰਗ ਇਸ ਹਿਸਾਬ ਨਾਲ ਲਾ ਰਹੇ ਹੈਗੇ ਆ ਪਈ ਜੀ ਗੁਰਦੁਆਰੇ ਦੇ ਇੱਕ ਹੋਰ ਪ੍ਰਧਾਨ ਨੂੰ ਗੋਲੀਆਂ ਮਾਰ ਕੇ ਕੈਨੇਡਾ 'ਚ ਮਾਰਤਾ। ਇਹ ਇਕੱਲਾ ਜਿਵੇਂ ਤੁਹਾਨੂੰ ਦੱਸਦਾ ਜਾਵਾਂ ਕਿੱਦਾਂ ਦੇ ਜਿਹੜੇ ਪੇਪਰਸ ਆ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਆਏ ਆ ਵੀ ਨਹੀਂ ਜੀ ਇਹ ਤਾਂ ਬੜੇ ਹਾਈ ਕੁਆਲਿਟੀ ਪੇਪਰਸ ਹੈਗੇ ਆ। ਇੰਗਲਿਸ਼ ਦੇ ਇੰਡੀਅਨ ਐਕਸਪ੍ਰੈਸ, ਇਕਨੋਮਿਕ ਟਾਈਮਸ ਵਰਗੇ ਜਿਹੜੇ ਪੇਪਰਸ ਆ, ਇਸ ਤੋਂ ਬਿਨਾ ਹੋਰ ਬਹੁਤ ਸਾਰਾ ਜਿਹੜੇ ਪੰਜਾਬੀ ਦੇ ਨਿਊਜ਼ਪੇਪਰ, ਪੰਜਾਬੀ ਦੇ ਜਿਹੜੇ YouTube ਚੈਨਲਸ ਹੈਗੇ ਆ, ਉਹਨਾਂ ਨੇ ਇਹ ਪੂਰਾ ਹੈਡਿੰਗ ਲਾਇਆ ਐਡਮਿੰਟਨਸ ਗੁਰਦੁਆਰੇ ਦਾ ਪ੍ਰਧਾਨ ਹੈਜ਼ ਬੀਨ ਅਸੈਸੀਨੇਟਡ। ਸੋ ਇਹ ਇੰਨੀ ਜ਼ਿਆਦਾ ਜਿਹੜੀ ਝੂਠੀ ਖਬਰ ਆ ਉਹ ਫੈਲਾਈ ਜਾਂਦੀ ਆ ਭਾਰਤ ਸਰਕਾਰ ਦੇ ਗੋਦੀ ਮੀਡੀਆ ਵੱਲੋਂ, ਪਲੱਸ ਜਿਹੜੇ ਮੋਢਿਆਂ ਦੇ ਉੱਤੇ ਜਿਹੜੇ ਕੈਮਰੇ ਚੱਕੀ ਫਿਰਦੇ ਹੈਗੇ ਆ ਉਹ ਖੁਦ ਉਹਨਾਂ 'ਚ ਬਹੁਤੇ ਤਾਂ ਸਿੱਖ ਹੀ ਆ, ਉਹਨਾਂ ਨੂੰ ਨਹੀਂ ਪਤਾ ਵੀ ਤੁਸੀਂ ਆਪਣੀ ਕੌਮ ਨੂੰ ਹੀ ਖੁਦ ਜਿਹੜੇ ਆ ਬਦਨਾਮ ਕਰ ਰਹੇ ਹੈਗੇ ਆ। ਸੋ ਜਿਹੜੇ ਲੋਕ ਆ ਜਿੰਨੇ ਵੀ ਜਿਹੜੇ ਸਰੋਤੇ ਆ, ਪਲੀਜ਼ ਇਦਾਂ ਦੀਆਂ ਜਦੋਂ ਖਬਰਾਂ ਆਉਂਦੀਆਂ ਉਹਦੀ ਪੂਰੀ ਇਨਵੈਸਟੀਗੇਸ਼ਨ ਜ਼ਰੂਰ ਕਰਿਆ ਕਰੋ, ਬਿਨਾਂ ਕਿਸੇ ਗੱਲ ਤੇ ਅੱਗੇ ਤੋਂ ਅੱਗੇ ਜਿਹੜੀ ਆ ਐਵੇਂ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਨਾ ਕਰ ਦਿਆ ਕਰੋ। ਜਿਹੜੀ ਤੁਸੀਂ ਬਦਨਾਮੀ ਜਿਹੜੀ ਉੱਥੇ ਦੀ ਸਰਕਾਰ ਤੇ ਉੱਥੇ ਦਾ ਮੀਡੀਆ ਇੰਨੀ ਜਿਹੜੀ ਕਮਿਊਨਿਟੀ ਭਰੀ ਪੱਤਰਕਾਰੀ ਕਰਦਾ ਹੈਗਾ ਆ, ਉਸ ਨੂੰ ਸ਼ੇਅਰ ਕਰਨ ਦੇ ਵਿੱਚ ਆਪ ਭਾਗੀਦਾਰ ਨਾ ਬਣਿਆ ਕਰੋ। ਘੱਟੋ ਘੱਟ ਜਿਹੜੀ ਚੀਜ਼ ਆ ਉਸ ਨੂੰ ਇਨਵੈਸਟੀਗੇਟ ਕਰਿਆ ਕਰੋ ਤੇ ਇਸ ਦੀ ਜਿਹੜੀ ਨਿੰਦਾ ਹੋਣੀ ਚਾਹੀਦੀ ਆ। ਵੀ ਇੱਕ ਪਾਸੇ ਤਾਂ ਸਰਕਾਰ ਦਾ ਪੂਰਾ ਉੱਥੇ ਦਾ ਜ਼ੋਰ ਲੱਗਾ ਸਿੱਖਾਂ ਨੂੰ ਬਦਨਾਮ ਕਰਨ ਦੇ ਵਿੱਚ, ਸਿੱਖਾਂ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅਧੀਨ ਮਾਰਨ ਦੇ ਵਿੱਚ, ਦੂਜੇ ਪਾਸੇ ਤੁਸੀਂ ਜਿਹੜੇ ਉਹ ਝੂਠੀਆਂ ਖਬਰਾਂ ਨੂੰ ਫੈਲਾ ਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਸ਼ੇਅਰ ਕਰਦੇ ਹੈਗੇ ਆ। ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਇੰਡੀਪੈਂਡੈਂਸ ਸਾਡਾ ਹੁਣ ਜੀ ਸਾਡਾ ਖਬਰਾਂ ਦਾ ਸਮਾਂ ਸਮਾਪਤ ਆ ਤੇ ਇੱਕ ਵਾਰੀ ਫੇਰ ਜਾਂਦੇ ਜਾਂਦੇ ਜਿੱਦਾਂ ਪੰਜਾਬੀ ਰੇਡੀਓ USA ਵੱਲੋਂ ਰੈਫਲ ਚੱਲ ਰਿਹਾ ਹੈਗਾ, ਇਨਾਮ ਕੱਢਣੇ ਆ ਇਸ ਵੀਰਵਾਰ ਨੂੰ ਤੇ ਉਸ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ, ਵੈਸੇ ਤਾਂ ਸਾਡੇ ਪੰਜਾਬੀ ਰੇਡੀਓ USA ਦੇ 14 AM ਤੇ FM ਸਟੇਸ਼ਨਸ ਹੈਗੇ ਆ। ਹੁਣ ਪਹਿਲਾ ਜਿਹੜਾ ਸਟੇਸ਼ਨ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸਟੇਸ਼ਨ ਆ 1170 AM, ਜੇ ਤੁਸੀਂ ਉਹਨੂੰ ਸੁਣਦੇ ਆ ਤੇ ਜਰੂਰ ਕਾਲ ਕਰਕੇ ਦੱਸੋ। ਕੋਈ ਕਿਸੇ ਤਰ੍ਹਾਂ ਦੀ ਫੀਸ ਨਹੀਂ ਹੈ, ਸਿਰਫ ਤੁਹਾਡਾ ਨਾਮ ਤੇ ਤੁਸੀਂ ਇਹ ਦੱਸਣਾ ਹੈ ਵੀ ਕਿੱਥੇ ਤੁਸੀਂ ਸੁਣ ਰਹੇ ਹੋ, ਕਿਹੜੇ ਸ਼ਹਿਰ ਦੇ ਵਿੱਚ, ਤੇ ਫਿਰ ਰੈਫਲ ਕੱਢਿਆ ਜਾਣਾ, ਇਨਾਮ ਆ ਬਹੁਤ ਸੋਹਣੇ, ਉਹ ਤੁਹਾਨੂੰ ਦਿੱਤੇ ਜਾਊਗੇ। ਤੇ ਬਾਅਦ ਦੇ ਵਿੱਚ ਜਦੋਂ ਹੋਰ ਸਟੇਸ਼ਨਾਂ ਦੇ ਕਰਕੇ ਸਾਰੇ ਸਟੇਸ਼ਨਾਂ ਦਾ ਹੋਊਗਾ ਇੱਕ ਗ੍ਰੈਂਡ ਪ੍ਰਾਈਜ਼ ਹੋਊਗਾ। ਤੇ ਤੁਸੀਂ ਹੁਣ ਕਾਲ ਕਰ ਸਕਦੇ ਹੋ 408 272 5200 408 272 5200 ਜੀ। ਸੋ ਇੱਥੇ ਅਸੀਂ ਦੋਨੇ ਤੁਹਾਡੇ ਤੋਂ ਲੈਣੇ ਜੀ ਇਜਾਜ਼ਤ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।